ਐਤਕੀ ਪੰਜਾਬ ਸਰਕਾਰ ਨੇ ਰਾਜਸਥਾਨ ਤੇ ਹਰਿਆਣੇ ਸਮੇਤ ਜਿਹੜੇ ਹੋਰ ਨੌਨ ਰੈਪੇਰੀਅਨ ਰਾਜ ਔਖੇ ਵੇਲੇ ਪਾਣੀ ਕਹਿੰਦੇ ਹੁੰਦੇ ਆ ਵੀ ਸਾਨੂੰ, ਉਹ ਪਾਣੀ ਉਹਨਾਂ ਨੂੰ ਕਿਹਾ ਵੀ ਤੁਸੀਂ ਖੁੱਲ ਕੇ ਵਰਤੋ, ਤੁਸੀਂ ਹੋਰ ਪਾਣੀ ਲੈ ਲਓ ਕਿ ਸਾਡੇ ਕੋਲੇ ਜ਼ਿਆਦਾ। ਪਰ ਜਿਵੇਂ ਹਰੇਕ ਵਾਰ ਆਪਾਂ ਇੱਕ ਤੱਥ ਦੇ ਰੂਪ 'ਚ ਗੱਲ ਸਥਾਪਿਤ ਹੋ ਚੁੱਕੀ ਆ ਵੀ ਇਸ ਵੇਲੇ ਉਹਨਾਂ ਸੂਬਿਆਂ ਨੇ ਇਹੀ ਕਹਿਣਾ ਕਿ ਨਹੀਂ ਜੀ ਸਾਨੂੰ ਨਹੀਂ ਲੋੜ। ਜਦੋਂ ਤਾਂ ਪੰਜਾਬ ਭੁੱਖਾ ਮਰਦਾ ਹੋਵੇ, ਪਿਆਸਾ ਮਰਦਾ ਹੋਵੇ, ਉਦੋਂ ਉਹ ਕਹਿੰਦੇ ਆ ਸਾਨੂੰ ਸਾਡੇ ਹਿੱਸੇ ਦਾ ਪਾਣੀ ਪਹਿਲਾਂ ਪੂਰਾ ਕਰੋ, ਬਾਕੀ ਗੱਲ ਬਾਅਦ ਚ ਕਰਦੇ। ਅੱਜ ਜੇ ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਬਣ ਗਿਆ ਤਾਂ ਹੁਣ ਹਰਿਆਣੇ ਨੇ, ਰਾਜਸਥਾਨ ਨੇ ਪਾਣੀ ਉਹ ਨਹੀਂ ਵਰਤਣਾ ਕਿ ਪੰਜਾਬ ਦੇ ਪਾਣੀਆਂ ਉੱਤੇ, ਪੰਜਾਬ ਦੇ ਪਾਣੀ ਤੋਂ ਪੈਦਾ ਹੋਣ ਵਾਲੀ ਬਿਜਲੀ ਉੱਤੇ ਪੰਜਾਬ ਦਾ ਹੱਕ ਆ ਉਹ ਨਹੀਂ ਦਿੱਤਾ ਜਾਂਦਾ ਤੇ ਫੈਸਲੇ ਕਰਦੀ ਆ ਦਿੱਲੀ ਵਾਲਿਆਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਉਵੇਂ ਇੱਕ ਤਰੀਕੇ ਨਾਲ ਖੋਲਿਆ ਜਿਵੇਂ ਚੰਡੀਗੜ੍ਹ ਆਪਣਾ ਹੋਣ ਦੇ ਬਾਵਜੂਦ ਆਪਣਾ ਨਹੀਂ ਹੈਗਾ, ਜਿਵੇਂ ਪੰਜਾਬੀ ਬੋਲਦੇ ਇਲਾਕੇ ਆਪਣਾ ਹੋਣ ਦੇ ਬਾਵਜੂਦ ਆਪਣੇ ਨਹੀਂ ਹੈਗੇ। ਕੁੱਲ ਮਿਲਾ ਕੇ ਇੱਕ ਜਿਵੇਂ ਕਲੋਨੀ ਹੁੰਦੀ ਆ ਕਿਸੇ ਦੀ, ਉਵੇਂ ਪੰਜਾਬ ਨੂੰ ਟ੍ਰੀਟ ਕੀਤਾ ਜਾਂਦਾ। ਉਹ ਪੰਜਾਬ ਦੇ ਪਾਣੀਆਂ ਦਾ ਮਸਲਾ, ਜਦੋਂ ਪਾਣੀ ਵੱਧ ਆ ਜੇ ਤਾਂ ਵੀ ਪੰਜਾਬ ਮਰੇ ਤੇ ਜੇ ਪਾਣੀ ਘੱਟ ਹੋਵੇ ਫਿਰ ਵੀ ਪੰਜਾਬ ਮਰੇ। ਹੁਣ ਪਤਾ ਲੱਗਿਆ ਕਿ ਜਿਹੜੇ ਨਦੀਆਂ, ਨਾਲਿਆਂ ਜਾਂ ਦਰਿਆਵਾਂ ਰਾਹੀਂ ਪਾਣੀ ਪਾਕਿਸਤਾਨ ਨੂੰ ਜਾਂਦਾ ਹੈ, ਉਦੋਂ ਇੱਕ ਸੁਰੰਗ ਕੱਢ ਕੇ ਪੰਜਾਬ ਦੇ ਜਿਹੜੇ ਦਰਿਆ ਨੇ ਇੱਧਰ ਪੰਜਾਬ ਵਾਲੇ ਪਾਸੇ ਨੂੰ ਜਾਂ ਹਰਿਆਣੇ, ਰਾਜਸਥਾਨ ਨੂੰ ਜਿਹੜੇ ਪਾਣੀ ਜਾਂਦੇ ਆ, ਉਹਨਾਂ 'ਚ ਪਾਉਣ ਦਾ ਇੱਕ ਪ੍ਰੋਜੈਕਟ ਚੱਲ ਰਿਹਾ ਵੀ 2-3 ਸਾਲਾਂ ਦੇ ਵਿੱਚ ਪਾਕਿਸਤਾਨ ਨੂੰ ਪਾਣੀ ਜਿਹੜਾ ਹੈਗਾ ਉਹ ਪੱਕੇ ਤੌਰ ਤੇ ਜਾਣੋਂ ਬੰਦ ਕਰਨਾ। ਪਾਕਿਸਤਾਨ ਨੂੰ ਅਕਲ ਦੇਣ ਲਈ, ਪਾਕਿਸਤਾਨ ਦੇ ਚੌਂਟੇ ਚੱਕਣ ਲਈ ਇਹ ਲਾਰੇ ਕੁਝ ਵੀ ਕਰ ਸਕਦੇ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਉੱਤੇ ਪੰਜਾਬ ਨੂੰ ਦੂਰੀ ਮਾਰ ਪੈਣੀ। ਜੇ ਇੰਡੀਆ ਤੇ ਪਾਕਿਸਤਾਨ ਦਾ ਖੜਕਾ ਦੜਕਾ ਹੋਇਆ ਤਾਂ ਅਸੀਂ ਫੇਰ ਨਿਸ਼ਾਨੇ ਤੇ ਭਾਰਤੀ ਨਿਜ਼ਾਮ ਚਾਹੁੰਦਾ ਇਹੀ ਆ ਵੀ ਇਹਨਾਂ ਦਾ ਦਲੀਆ ਹੋ ਜੇ ਪੰਜਾਬ ਦਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਤੇ ਪ੍ਰੋਗਰਾਮ ਖਬਰ ਦੀ ਖਬਰ ਵਿੱਚ ਮੈਂ ਸਰਬਜੀਤ ਸਿੰਘ ਘਮਾਣ ਆਪ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵਾਰ ਵੀ ਪੰਜਾਬ ਦੇ ਵਿੱਚ ਪਿਛਲੇ ਸਾਲ ਵਾਂਗ ਹੜ੍ਹਾਂ ਦਾ ਪੂਰਾ ਖਤਰਾ ਹੈ। ਅੱਜ ਦੇ ਅਖਬਾਰਾਂ 'ਚ ਪੂਰਾ ਡਾਟਾ ਛਪਿਆ ਹੋਇਆ ਕਿ ਕਿਵੇਂ ਭਾਖੜਾ ਡੈਮ ਦੇ ਵਿੱਚ ਤੇ ਹੋਰ ਡੈਮਾਂ ਦੇ ਵਿੱਚ ਬਹੁਤ ਵੱਡੀ ਮਾਤਰਾ 'ਚ ਪਾਣੀ ਜਿਹੜਾ ਹੈਗਾ ਉਹ ਹੋ ਗਿਆ। ਇਸ ਮੌਕੇ ਜਿਹੜਾ ਪਾਣੀ ਆ ਉਹ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਵਾ। ਇਸ ਵੇਲੇ 1578.07 ਫੁੱਟ ਪਾਣੀ ਦੱਸਿਆ ਜਾਂਦਾ, ਜਿਹਦੇ ਵਿੱਚ ਪਿਛਲੇ ਸਾਲ 1556 ਸੀ। ਤੇ ਪਿਛਲੇ ਸਾਲ ਵੀ ਆਪਾਂ ਨੂੰ ਚੇਤਾ ਹੋਣਾ ਸਭ ਨੂੰ ਕਿ ਜਦੋਂ ਹਰਿਆਣੇ ਵਾਲੇ ਪਾਣੀ ਮੰਗਦੇ ਸੀ, ਆਪਣੇ ਪੰਜਾਬ ਨੇ ਨਹੀਂ ਸੀ ਦਿੱਤਾ ਪਾਣੀ, ਉਹ ਰਫੜ ਪਿਆ ਸੀ। ਐਤਕੀ ਪੰਜਾਬ ਸਰਕਾਰ ਨੇ ਰਾਜਸਥਾਨ ਤੇ ਹਰਿਆਣੇ ਸਮੇਤ ਜਿਹੜੇ ਹੋਰ ਨੌਨ ਰੈਪੇਰੀਅਨ ਰਾਜ ਔਖੇ ਵੇਲੇ ਪਾਣੀ ਕਹਿੰਦੇ ਹੁੰਦੇ ਆ ਵੀ ਸਾਨੂੰ, ਉਹ ਪਾਣੀ ਉਹਨਾਂ ਨੂੰ ਕਿਹਾ ਵੀ ਤੁਸੀਂ ਖੁੱਲ ਕੇ ਵਰਤੋ, ਤੁਸੀਂ ਹੋਰ ਪਾਣੀ ਲੈ ਲਓ ਕਿ ਸਾਡੇ ਕੋਲੇ ਜ਼ਿਆਦਾ। ਪਰ ਜਿਵੇਂ ਹਰੇਕ ਵਾਰ ਆਪਾਂ ਇੱਕ ਤੱਥ ਦੇ ਰੂਪ 'ਚ ਗੱਲ ਸਥਾਪਿਤ ਹੋ ਚੁੱਕੀ ਆ ਵੀ ਇਸ ਵੇਲੇ ਉਹਨਾਂ ਸੂਬਿਆਂ ਨੇ ਇਹੀ ਕਹਿਣਾ ਕਿ ਨਹੀਂ ਜੀ ਸਾਨੂੰ ਨਹੀਂ ਲੋੜ। ਜਦੋਂ ਤਾਂ ਪੰਜਾਬ ਭੁੱਖਾ ਮਰਦਾ ਹੋਵੇ, ਪਿਆਸਾ ਮਰਦਾ ਹੋਵੇ, ਉਦੋਂ ਉਹ ਕਹਿੰਦੇ ਆ ਸਾਨੂੰ ਸਾਡੇ ਹਿੱਸੇ ਦਾ ਪਾਣੀ ਪਹਿਲਾਂ ਪੂਰਾ ਕਰੋ, ਬਾਕੀ ਗੱਲ ਬਾਅਦ ਚ ਕਰਦੇ ਆ। ਅੱਜ ਜੇ ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਬਣ ਗਿਆ ਤਾਂ ਹੁਣ ਹਰਿਆਣੇ ਨੇ, ਰਾਜਸਥਾਨ ਨੇ ਪਾਣੀ ਉਹ ਨਹੀਂ ਵਰਤਣਾ। ਖੈਰ, ਇਹ ਤਾਂ ਖਬਰ ਜਿਹੜੀ ਅੱਜ ਮੈਂ ਸਾਂਝੀ ਕੀਤੀ ਆ ਤਾਂ ਕੱਲ ਲਿਖੀ ਗਈ ਹੋਣੀ ਆ ਤੇ ਅੱਜ ਅਖਬਾਰਾਂ 'ਚ ਛਪੀ ਆ। ਪਰ ਅੱਜ ਸਵੇਰ ਤੋਂ ਜਿਹੜੀ ਅਨੰਦਪੁਰ ਸਾਹਿਬ ਦੇ ਕੋਲ ਦੀ ਨਹਿਰ ਆਉਂਦੀ ਆ, ਉਹਦੀਆਂ ਵੀਡੀਓਜ਼ ਆ ਰਹੀਆਂ ਨੇ ਕਿ ਪਾਣੀ ਜਿਹੜਾ ਓਵਰਫਲੋ ਨਹਿਰ ਦੇ ਵਿੱਚ ਵਗ ਰਿਹਾ ਤੇ ਕੋਈ ਨਾ ਕੋਈ ਵੱਡਾ ਚੱਕਰਵਿਊ, ਕੋਈ ਨਾ ਕੋਈ ਵੱਡੀ ਕਹਾਣੀ ਬਣ ਸਕਦੀ। ਸੋ ਜਿਹੜਾ ਪੰਜਾਬ ਦਾ ਮਸਲਾ ਪਾਣੀਆਂ ਬਾਰੇ,
ਉਹ ਬਹੁਤ ਹੀ ਜ਼ਿਆਦਾ ਗੁੰਝਲਦਾਰ ਆ। ਪਹਿਲਾਂ ਤਾਂ ਇਹ ਕਿ ਪੰਜਾਬ ਦੇ ਪਾਣੀਆਂ ਉੱਤੇ, ਪੰਜਾਬ ਦੇ ਪਾਣੀ ਤੋਂ ਪੈਦਾ ਹੋਣ ਵਾਲੀ ਬਿਜਲੀ ਉੱਤੇ ਪੰਜਾਬ ਦਾ ਹੱਕ ਆ, ਉਹ ਨਹੀਂ ਦਿੱਤਾ ਜਾਂਦਾ ਤੇ ਫੈਸਲੇ ਕਰਦੀ ਆ ਦਿੱਲੀ। ਦਿੱਲੀ ਵਾਲਿਆਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਉਵੇਂ ਹੀ ਇੱਕ ਤਰੀਕੇ ਨਾਲ ਖੋਲਿਆ ਜਿਵੇਂ ਚੰਡੀਗੜ੍ਹ ਆਪਣਾ ਹੋਣ ਦੇ ਬਾਵਜੂਦ ਆਪਣਾ ਨਹੀਂ ਹੈਗਾ, ਜਿਵੇਂ ਪੰਜਾਬੀ ਬੋਲਦੇ ਇਲਾਕੇ ਆਪਣਾ ਹੋਣ ਦੇ ਬਾਵਜੂਦ ਆਪਣੇ ਨਹੀਂ ਹੈਗੇ। ਕੁੱਲ ਮਿਲਾ ਕੇ ਇੱਕ ਜਿਵੇਂ ਕਲੋਨੀ ਹੁੰਦੀ ਆ ਕਿਸੇ ਦੀ, ਉਵੇਂ ਪੰਜਾਬ ਨੂੰ ਟਰੀਟ ਕੀਤਾ ਜਾਂਦਾ। ਉਹ ਪੰਜਾਬ ਦੇ ਪਾਣੀਆਂ ਦਾ ਮਸਲਾ, ਜਦੋਂ ਪਾਣੀ ਵੱਧ ਆ ਜੇ ਤਾਂ ਵੀ ਪੰਜਾਬ ਮਰੇ ਤੇ ਜੇ ਪਾਣੀ ਘੱਟ ਹੋਵੇ ਫਿਰ ਵੀ ਪੰਜਾਬ ਮਰੇ। ਪਿਛਲੇ ਸਾਲ ਅਜਨਾਲੇ ਵਾਲੀ ਸਾਈਡ ਰਾਵੀ ਦਰਿਆ ਨੇ ਜਿਹੜੀ ਮਾਰ ਮਾਰੀ ਸੀ, ਉਦੋਂ ਸਾਰਾ ਭਾਰਤ ਆਪਣੇ ਨਾਲ, ਜਿਵੇਂ ਆਪਾਂ ਨੂੰ ਪਤਾ ਹੀ ਆ ਵੀ ਕੀ ਉਦੋਂ ਵਾਪਰਿਆ। ਅਖਬਾਰਾਂ ਦੇ ਵਿੱਚ ਚਰਚਾ ਸਭ ਨੇ ਚੇਤੇ ਹੋਣੀ ਆ ਕਿ ਦਿੱਲੀ ਵਾਲੇ ਕਹਿੰਦੇ ਸੀ ਪੰਜਾਬ ਵਾਲਿਆਂ ਨੂੰ ਵੀ ਤੁਹਾਡੇ ਕੋਲੇ ਤਾਂ ਪਹਿਲੋਂ ਅਸੀਂ ਇੰਨੇ ਪੈਸੇ ਦਿੱਤੇ ਹੋਏ ਨੇ, ਉਹ ਵਿੱਚ ਹੀ ਰੌਲਾ ਰੱਪਾ ਜਿਹਾ ਪੈ ਕੇ ਪੰਜਾਬ ਨੂੰ ਕੁਝ ਨਹੀਂ ਮਿਲਿਆ। ਦੂਜੇ ਪਾਸੇ ਇੱਕ ਹੋਰ ਮਸਲਾ ਪਾਣੀਆਂ ਵਾਲੇ ਮਸਲੇ ਨਾਲ ਹੀ ਸੰਬੰਧਿਤ ਆ ਕਿ ਜਿਹੜੀ ਗੱਲ ਪਹਿਲਗਾਮ ਜੋ ਘਟਨਾ ਵਾਪਰੀ ਸੀ ਪਿਛਲੇ ਸਾਲ ਤੇ ਆਪਰੇਸ਼ਨ ਸੰਧੂਰ ਹੋਇਆ ਸੀ, ਉਸ ਤੋਂ ਬਾਅਦ ਵਿੱਚ ਇਹਨਾਂ ਨੇ ਕਿਹਾ ਸੀ, ਪੰਜਾਬ ਨੇ, ਭਾਰਤ ਸਰਕਾਰ ਨੇ, ਵੀ ਅਸੀਂ ਪਾਣੀ ਰੋਕ ਲੈਣਾ ਜੀ, ਜਿਹੜਾ ਸਿੰਧ ਦਰਿਆ ਦੇ ਵਿੱਚ ਜਾਂਦਾ, ਜਿਹੜੀ ਪਾਣੀਆਂ ਵਾਲੀ ਸੰਧੀ ਆ ਉਹ ਅਸੀਂ ਖਤਮ ਕਰ ਦੇਣੀ। ਹੁਣ ਪਤਾ ਲੱਗਿਆ ਕਿ ਜਿਹੜੇ ਨਦੀਆਂ ਨਾਲਿਆਂ ਜਾਂ ਦਰਿਆਵਾਂ ਰਾਹੀਂ ਪਾਣੀ ਪਾਕਿਸਤਾਨ ਨੂੰ ਜਾਂਦਾ ਹੈ, ਉਦੋਂ ਇੱਕ ਸੁਰੰਗ ਕੱਢ ਕੇ ਪੰਜਾਬ ਦੇ ਜਿਹੜੇ ਦਰਿਆ ਨੇ ਇੱਧਰ ਪੰਜਾਬ ਵਾਲੇ ਪਾਸੇ ਨੂੰ ਜਾਂ ਹਰਿਆਣੇ ਰਾਜਸਥਾਨ ਨੂੰ ਜਿਹੜੇ ਪਾਣੀ ਜਾਂਦੇ ਆ, ਉਹਨਾਂ 'ਚ ਪਾਉਣ ਦਾ ਇੱਕ ਪ੍ਰੋਜੈਕਟ ਚੱਲ ਰਿਹਾ ਵੀ 2-3 ਸਾਲਾਂ ਦੇ ਵਿੱਚ ਪਾਕਿਸਤਾਨ ਨੂੰ ਪਾਣੀ ਜਿਹੜਾ ਹੈਗਾ ਉਹ ਪੱਕੇ ਤੌਰ ਤੇ ਜਾਣੋਂ ਬੰਦ ਕਰਨਾ। ਯਕੀਨਨ ਜਦੋਂ ਪਾਕਿਸਤਾਨ ਇਹ ਮਹਿਸੂਸ ਕਰੂਗਾ ਕਿ ਸਾਡਾ ਕੰਮ ਖਰਾਬ ਹੁੰਦਾ, ਉਹ ਵੀ ਕੋਈ ਕਾਰਵਾਈ ਪ੍ਰਤੀਕਿਰਿਆ 'ਚ ਕਰਨਗੇ। ਵੈਸੇ ਜਿਹੜਾ ਕੇਂਦਰ ਦਾ ਆਪਣਾ ਵਿਸ਼ਵ ਬੈਂਕ ਵਾ, ਉਹਨਾਂ ਵੱਲੋਂ ਵੀ ਆ ਚੁੱਕਿਆ ਵਾ ਵੀ ਇਹ ਤੁਸੀਂ ਏਦਾਂ ਨਹੀਂ ਕਰ ਸਕਦੇ, ਪਰ ਪਾਕਿਸਤਾਨ ਨੂੰ ਅਕਲ ਦੇਣ ਲਈ, ਪਾਕਿਸਤਾਨ ਦੇ ਚੌਂਟੇ ਚੱਕਣ ਲਈ ਇਹ ਲਾਰੇ ਕੁਝ ਵੀ ਕਰ ਸਕਦੇ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਉੱਤੇ ਪੰਜਾਬ ਨੂੰ ਦੂਹਰੀ ਮਾਰ ਪੈਣੀ। ਜੇ ਇੰਡੀਆ ਤੇ ਪਾਕਿਸਤਾਨ ਦਾ ਖੜਕਾ ਦੜਕਾ ਹੋਇਆ ਤਾਂ ਅਸੀਂ ਫੇਰ ਨਿਸ਼ਾਨੇ ਤੇ ਭਾਰਤੀ ਨਿਜ਼ਾਮ ਚਾਹੁੰਦਾ ਇਹੀ ਆ ਵੀ ਇਹਨਾਂ ਦਾ ਦਲੀਆ ਹੋ ਜੇ ਪੰਜਾਬ ਦਾ। ਤੇ ਇਸ ਮਾਹੌਲ ਦੇ ਵਿੱਚ ਆਪਣੀ ਕੌਮ ਨੂੰ ਬਹੁਤ ਹੀ ਜ਼ਿਆਦਾ ਸੰਵੇਦਨਸ਼ੀਲ ਹੋਣ ਦੀ ਲੋੜ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਾਡੀ ਕੌਮ ਨੂੰ ਜਿੰਨਾ ਗੰਭੀਰ ਹੋਣਾ ਚਾਹੀਦਾ ਉਹਨੇ ਆਪਾਂ ਹੈ ਨਹੀਂ। ਸਾਰੀ ਦੁਨੀਆ 'ਚ ਆਪਾਂ ਖਿੱਲਰ ਗਏ, ਹਰ ਦੁਨੀਆ ਦੇ ਕੋਨੇ 'ਚ ਸਿੱਖ ਮਿਲ ਜੂ ਤੇ ਸਿੱਖ ਜਿੱਥੇ ਬੈਠਾ ਹੈ ਉੱਥੇ ਉਹ ਮਾਹੌਲ ਦੇ ਅਕੋਰਡਿੰਗ ਆਪਣੇ ਆਪ ਨੂੰ ਢਾਲ ਕੇ ਲਾ ਅਵਾਇਡਿੰਗ ਸਿਟੀਜ਼ਨ ਬਣ ਕੇ ਹਰ ਮੁਲਕ ਦੇ ਵਿੱਚ ਉੱਥੇ ਆਪਣੇ ਗੁਣਾ ਕਰਕੇ ਸਤਿਕਾਰਿਆ ਵੀ ਜਾਂਦਾ ਹੈ ਤੇ ਉੱਥੋਂ ਦੇ ਸਿਸਟਮ ਨੂੰ ਪੂਰੀ ਤਰ੍ਹਾਂ ਉਹਦੇ ਉੱਤੇ ਮਾਣ ਵੀ ਆ ਕਿ ਇਹ ਚਲੋ ਸਾਡੇ ਮੁਲਕ 'ਚ ਆਏ ਨੇ ਤੇ ਵਧੀਆ ਰਹਿੰਦੇ। ਪਰ ਆਏ ਦਿਨ ਆਪਾਂ ਦੇਖਦੇ ਹਾਂ, ਜਿਵੇਂ ਹੁਣ ਇੰਗਲੈਂਡ ਦੀ ਪ੍ਰੋਗਰਾਮਾਂ ਵੀ ਪ੍ਰੋਬਲਮ ਆਈ ਹੋਈ ਹੈ ਕਿਰਪਾਨ ਵਾਲੀ, ਕੋਈ ਨਾ ਕੋਈ ਇਹੋ ਜਿਹਾ ਘਟਨਾਕ੍ਰਮ ਵਾਪਰ ਹੀ ਜਾਂਦਾ ਹੈ ਕਿ ਅੱਡ-ਅੱਡ ਮੁਲਕਾਂ 'ਚ ਵਸਦੇ ਸਿੱਖਾਂ ਦੇ ਲਈ ਕੋਈ ਨਾ ਕੋਈ ਬਹੁਤ ਵੱਡੀ ਔਕੜ ਉਹਨਾਂ ਦੀ ਪਛਾਣ ਨੂੰ ਮੁੱਖ ਰੱਖ ਕੇ ਆ ਜਾਂਦੀ। ਮੈਨੂੰ ਇਉਂ ਲੱਗਦਾ ਕਿ ਸੱਚੇ ਪਾਤਸ਼ਾਹ ਇਹਨਾਂ ਮੁਸ਼ਕਲਾਂ ਔਕੜਾਂ ਦੇ ਰਾਹੀਂ ਸਾਨੂੰ ਇੱਕ ਮੱਤ ਦੇ ਰਹੇ ਨੇ ਕਿ ਭਾਈ ਆਪਦਾ ਮੁਲਕ ਬਣਾ ਲਓ, ਖਾਲਿਸਤਾਨ ਸਿਰਜ ਲਓ, ਨਹੀਂ ਤਾਂ ਇਦਾਂ ਹੀ ਸਾਰੀ ਦੁਨੀਆ ਦੇ ਵਿੱਚ ਤੁਹਾਨੂੰ ਜਲੀਲ ਹੋਣਾ ਪਊਗਾ। ਹੁਣ ਜਦੋਂ ਤਾਂ ਕੋਈ ਮੁਸ਼ਕਲ ਬਣਦੀ ਆ ਉਦੋਂ ਤਾਂ ਉਸ ਮੁਲਕ 'ਚ ਵਸਦੇ ਸਿੱਖ ਆ ਜਿਹੜੇ, ਉਹਨਾਂ ਨੂੰ ਇਹ ਅਹਿਸਾਸ ਜਾਗਦਾ ਹੈ ਕਿ ਜੀ ਆਪਣੇ ਜੇ ਆਪਦਾ ਰਾਜ ਹੋਵੇ ਕਾਹਨੂੰ ਇੱਥੇ ਜੁੱਤੀਆਂ ਖਾਈਏ, ਕਾਹਨੂੰ ਜਲੀਲ ਹੋਈਏ। ਪਰ ਜਦੋਂ ਉਸ ਮੁਲਕ ਦਾ ਸਿਸਟਮ, ਮੁਲਕ ਦੀ ਸਰਕਾਰ ਜਾਂ ਉੱਥੋਂ ਦੀ ਸੁਸਾਇਟੀ ਉਸ ਮੁਸ਼ਕਲ ਦੇ ਬਾਰੇ ਹੱਲ ਕੱਢ ਦਿੰਦੀ ਆ, ਹਾਲਾਤ ਸੁਖਾਵੇਂ ਹੋ ਜਾਂਦੇ ਆ, ਆਪਾਂ ਫੇਰ ਉਸ ਗੱਲ ਨੂੰ ਭੁੱਲ ਜਾਂਦੇ ਆ ਕਿ ਆਪਣੇ ਨਾਲ ਕੀ ਹੋ ਕੇ ਹਟੇ। ਅਸਲੀ ਗੱਲ ਇੱਕ ਅੱਖਰ ਅੰਗਰੇਜ਼ੀ 'ਚ ਕੰਫਰਟ ਜ਼ੋਨ। ਜਦੋਂ ਕੋਈ ਬੰਦਾ ਕੰਫਰਟ ਜ਼ੋਨ 'ਚ ਰਹਿਣਾ ਸਿੱਖ ਲੈਂਦਾ ਨਾ, ਉਹ ਬਹੁਤ ਉਲਝ ਜਾਂਦਾ। ਫਿਰ ਉਹਨੂੰ ਲੱਗਦਾ ਕਿ ਕੋਈ ਪੰਗਾ ਨਾ ਹੀ ਲਈਏ, ਇੱਥੇ ਹੀ ਵਧੀਆ। ਜਦੋਂ ਕੋਈ ਮਾੜੀ ਮੋਟੀ ਸਮੱਸਿਆ ਆਉਂਦੀ ਆ, ਉਹ ਸਮੱਸਿਆ ਲੰਘਣ ਸਾਰ ਫੇਰ ਉਹ ਜਿਹਾ ਹੋ ਜਾਂਦਾ।
ਪਰ ਸਾਨੂੰ ਇਹ ਗੱਲ ਮੰਨਣੀ ਪਊਗੀ ਕਿ ਆਪਦੇ ਘਰ ਬਗੈਰ ਗੁਜ਼ਾਰਾ ਨਹੀਂ। ਨਹੀਂ ਤਾਂ ਜਿਹੜੀ ਸਾਡੀ ਆਪਦੀ ਮਾਂ ਭੂਮੀ ਆ, ਸਾਡੀ ਮਦਰਲੈਂਡ ਆ, ਸਾਡਾ ਸਿੱਖ ਹੋਮਲੈਂਡ ਆ, ਇੱਥੋਂ ਜਿਸ ਤਰੀਕੇ ਨਾਲ ਸਾਡੀ ਬੋਲੀ, ਸਾਡਾ ਧਰਮ, ਸਾਡਾ ਸੱਭਿਆਚਾਰ ਡਿਲੀਟ ਕੀਤਾ ਜਾ ਰਿਹਾ, ਇਹਦੇ ਖਿਲਾਫ ਲੜਨ ਦੀ, ਅੜਨ ਦੀ, ਖੜਨ ਦੀ ਸਮਰੱਥਾ ਵੀ ਸਾਡੀ ਦਿਨੋਂ ਦਿਨ ਘਟ ਰਹੀ। ਆਮ ਹੀ ਇਹ ਗੱਲ ਆਪਾਂ ਇਸ ਪ੍ਰੋਗਰਾਮ 'ਚ ਕਰਦੇ ਹਾਂ ਕਿ ਜਿਹੋ ਜਿਹੀ ਜੁਰਤ, ਜਿਹੋ ਜਿਹੀ ਜੁਗਤ ਅੱਜ ਤੋਂ ਪਹਿਲੀ ਪੀੜ੍ਹੀ ਨੇ ਦਿਖਾਈ ਆ, ਜਦੋਂ 84 'ਚ ਅਟੈਕ ਹੋਏ ਆ ਤਾਂ 94 ਤੱਕ ਆਪਣੀ ਕੌਮ ਨੇ ਇੰਡੀਆ ਨੂੰ ਦੱਸਤਾ। ਪੜ੍ਹਿਆ ਸੁਣਿਆ ਤਾਂ ਸੀਗਾ ਵੀ ਚਿੜੀਆਂ ਤੋਂ ਬਾਜ ਤੜਾਤੇ, ਪਰ ਐਤਕੀ ਤਾਂ ਵਾਕਿਆ ਹੀ ਕਿੱਥੇ ਇੰਡੀਆ ਵਰਗੀ ਇੱਕ ਮਹਾਸ਼ਕਤੀ ਸਮਝਿਆ ਜਾਂਦਾ, ਜਿਹਦੇ ਕੋਲੇ ਬੜੇ ਸਾਧਨ ਨੇ, ਫੌਜੀ ਸਮਰੱਥਾ, ਤੇ ਕਿੱਥੇ ਆਪਣੀ ਕੌਮ ਜਿਹਦੇ ਕੋਲੇ ਮਗਰ ਕੋਈ ਨਾ ਜੰਗਲ ਆ, ਨਾ ਕੋਈ ਲੁਕਣ ਨੂੰ ਥਾਂ ਆ। ਪਰ ਆਪਾਂ 10-15 ਸਾਲ ਆਪਣੀ ਕੌਮ ਦੇ ਜੁਝਾਰੂਆਂ ਨੇ ਅਕਲ ਟਿਕਾਣੇ ਲਿਆਤੀ। ਅਗਲਿਆਂ ਦੀ ਮਹਾਰਾਣੀ ਇੰਦਰਾ, ਫੌਜਾਂ ਦਾ ਮੁਖੀ ਵੈਦਿਆ ਤੇ ਆਹ ਬਿਆੰਤੇ ਤਿੱਕਰ ਜਿੰਨਾ ਕੁ ਹੋ ਸਕਿਆ ਆਪਣੇ ਕੌਮ ਦੇ ਯੋਧਿਆਂ ਨੇ ਕਰਕੇ ਬਰਾਬਰਤਾ ਜੀ ਕਰਤੀ। ਪਰ ਇੱਕ ਗੱਲ ਚੇਤੇ ਰੱਖੋ, ਦੁਸ਼ਮਣ ਬਾਤ ਕਰੇ ਅਣਹੋਣੀ। ਹੌਲੀ ਹੌਲੀ ਉਹਨਾਂ ਨੇ ਸਾਡੀ ਕੌਮ ਦੇ ਅੰਦਰ ਬੰਦੇ ਖਰੀਦ ਲਏ, ਸਾਡੀ ਕੌਮ ਦੇ ਅੰਦਰ ਬਹੁਤ ਸਾਰੇ ਘੁਸਪੈਠ ਕਰ ਲਈ। ਤੇ ਇਸ ਵੇਲੇ ਤਾਂ ਆਪਾਂ ਨਿੱਤ ਗੱਲ ਕਰਦੇ ਹਾਂ ਕਿ ਕਿਵੇਂ ਮਹਿਤਾ ਚੌਂਕ ਦੇ ਵਿੱਚ RSS ਦਾ, BJP ਦਾ ਬੰਦਾ ਬੋਲ ਕੇ ਗਿਆ 6 ਜੂਨ ਨੂੰ। ਉਦਣ ਜਿਹੜੇ ਹਿੰਦੂਆਂ ਨੂੰ ਖੁਸ਼ ਕਰਨਾ ਸੀ ਕਿ ਦੇਖੋ ਜੀ ਆਪਣੀ ਹੁਣ ਭਿੰਡਰਾਂ ਵਾਲੇ ਦੀ ਜਿਹੜੀ ਧਿਰ ਆ, ਉਹਦੇ ਕੇਂਦਰੀ ਸਥਾਨ ਦੇ ਉੱਤੇ ਜਿਹਦਾ ਨਾਂ ਲੈ ਕੇ ਖਾਲਿਸਤਾਨੀ ਚਾਂਬੜਾ ਪਾਉਂਦੇ ਆ, ਉਸ ਕੇਂਦਰੀ ਸਥਾਨ ਦੇ ਉੱਤੇ ਆਪਣੇ ਬੰਦੇ ਬੋਲਣ ਲਾਤੇ ਆ, ਇਹੋ ਜਿਹੀ ਆਪਣੀ ਚੜ੍ਹਾਈ ਹੈ। ਇਹ ਕਹਿ ਕੇ BJP ਨੇ ਜਿਹੜੇ ਹਿੰਦੂ ਖੁਸ਼ ਕਰਨੇ ਸੀ ਉਹ ਕਰ ਲਏ। ਉਦੋਂ ਬਾਅਦ ਵਿੱਚ ਕੁਝ ਬੰਦੇ ਹਿੰਦੂ ਕੱਟੜਪੰਥੀ ਆ, ਜਿਨ੍ਹਾਂ ਨੂੰ ਬੜਾ ਇਤਰਾਜ਼ ਆ, ਟਕਸਾਲ ਦਾ ਨਾਂ ਸੁਣ ਕੇ ਉਹਨਾਂ ਨੂੰ ਕੜਤਣ ਚੜ੍ਹਦੀ ਆ, ਜਾਂ ਉਹ ਸੰਤ ਭਿੰਡਰਾਂ ਵਾਲਿਆਂ ਨੂੰ ਨਫ਼ਰਤ ਕਰਦੇ ਆ। ਉਹ ਜਿਹੜੇ ਲੋਕ ਨੇ ਉਹਨਾਂ ਨੂੰ ਖੁਸ਼ ਕਰਨ ਲਈ ਅੱਜ ਅਖਬਾਰਾਂ 'ਚ ਛਪਿਆ ਵੀ ਜਦੋਂ ਅਮਿਤ ਸ਼ਾਹ ਨੂੰ ਪੁੱਛਿਆ ਗਿਆ, ਅਮਿਤ ਸ਼ਾਹ ਨੂੰ ਜਦੋਂ ਪੁੱਛਿਆ ਗ੍ਰਹਿ ਮੰਤਰੀ ਨੂੰ ਬਈ ਜੀ ਤੁਸੀਂ ਉਹ ਦੱਸੋ ਜਿਹੜਾ ਤੁਹਾਡਾ ਉੱਥੇ ਬੰਦਾ ਗਿਆ ਵਾ ਦਮਦਮੀ ਟਕਸਾਲ ਦੇ ਕੇਂਦਰ 'ਚ 6 ਜੂਨ ਬਾਰੇ ਜੋ ਉਹਨੇ ਗੱਲਾਂ ਕਹੀਆਂ ਨੇ ਵੀ ਬੜਾ ਮਾੜਾ ਹੋ ਗਿਆ, ਉਹ ਕਹਿੰਦਾ ਉਹਦੇ ਨਿੱਜੀ ਵਿਚਾਰ ਹੋਣਗੇ, ਨਿੱਜੀ ਵਿਚਾਰ ਹੋਣਗੇ। ਅਸੀਂ ਤਾਂ ਇਸ ਗੱਲ, ਫਿਰ ਇਹਦਾ ਮਤਲਬ ਇਹੀ ਆ ਵੀ ਜਿਹੜਾ ਕੁਝ ਉਹ ਪਹਿਲਾਂ ਕਹਿੰਦੇ ਰਹੇ ਨੇ, ਜਿਹੜਾ ਕੁਝ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਕਿਤਾਬ 'ਚ ਅਡਵਾਨੀ ਨੇ ਕਿਹਾ, ਇਹ ਤਾਂ ਕਹਿੰਦੇ ਸੀ ਇੰਦਰਾ ਦੁਰਗਾ ਵਾ, ਇਹ ਤਾਂ ਕਹਿੰਦੇ ਸੀ ਹਮਲਾ 6 ਮਹੀਨੇ ਲੇਟ ਹੋਇਆ। ਇਹ ਤਾਂ ਉਹੀ ਨੇ ਨਾ, ਆ ਪਿੱਛੇ ਜੇ ਜਦੋਂ ਰਾਜੋਆਣੇ ਦੇ ਮਸਲੇ ਉੱਤੇ ਇਹਨੇ ਹਰਸਿਮਰਤ ਬੀਬਾ ਨੇ ਪੁੱਛ ਲਿਆ ਕਿਤੇ ਤੇ ਟੁੱਟ ਕੇ ਪੈ ਗਿਆ, ਕਹਿੰਦਾ ਹਾਂ ਮੇਰਾ ਮਿੱਤਰ ਹੈ ਰਵਨੀਤ ਬਿੱਟੂ, ਇਸਕੇ ਦਾਦਾ ਕੋ ਮਾਰਾ ਥਾ। ਉਹ ਜਿਨ੍ਹਾਂ ਦੀ ਮਾਨਸਿਕਤਾ ਦੇ ਵਿੱਚ 1984 ਜਾਂ ਸਿੱਖਾਂ ਦਾ ਜਿਹੜਾ ਘਾਣ ਹੋਇਆ ਉਹ ਬਿਲਕੁਲ ਜਸਟੀਫਾਈ ਕਰਦੇ ਆ, ਜਾਇਜ਼ ਦੱਸਦੇ ਆ। ਉਸ BJP ਤੋਂ ਇਹ ਕਹਿਣਾ ਕਿ ਦੇਖੋ ਜੀ ਉਹ ਤਾਂ ਹੁਣ ਬੜੇ ਵਧੀਆ ਬਣ ਗਏ, ਉਹ ਤਾਂ ਜੀ ਜਿਵੇਂ ਬਾਬੇ ਦੇ ਚੇਲੇ ਬਾਲ ਕੇ ਲੱਗੇ ਹੋਏ ਨੇ ਧੁੰਮੇ ਦੇ। ਅਸਲੀਅਤ ਇਹ ਆ ਕਿ ਉਹਨਾਂ ਨੇ ਇੱਕ ਹਿੰਦੂ ਤਵ ਨੂੰ, ਹਿੰਦੂ ਕੌਮ ਦੇ ਇੱਕ ਹਿੱਸੇ ਨੂੰ ਤਾਂ ਇੱਥੇ ਭੇਜ ਕੇ ਇਹ ਦਿਖਾਤਾ ਵੀ ਦੇਖੋ ਹੁਣ ਸਾਡੀ ਚੜ੍ਹਤ ਵਾ, ਅਸੀਂ ਝੰਡਾ ਗੱਡਤਾ ਉੱਥੇ। ਜਿਵੇਂ KPS ਗਿੱਲ ਆਇਆ ਸੀ ਉਵੇਂ ਉਹ ਇੱਥੇ ਟਕਸਾਲ ਦੇ ਵਿੱਚ ਆ ਕੇ ਇਹ ਗੱਲ ਕਰ। ਜਿਹੜੇ ਲੋਕ ਮੰਨਣੇ ਹੀ ਨਹੀਂ ਇਸ ਗੱਲ ਨੂੰ, ਉਹਨਾਂ ਨੂੰ ਕਹਿਤਾ ਉਹਨਾਂ ਨੇ ਵੀ ਉਹ ਇਕੱਲਾ ਹੀ ਗਿਆ ਸੀ, ਐਵੇਂ ਅਸੀਂ ਉਹਦੀ ਗੱਲ ਨਾਲ ਸਹਿਮਤ ਥੋੜੀ ਆ। ਇੱਕ ਜਿਹੜੀ ਕਨਿੰਗਨੈਸ ਆ, ਜਿਹੜੀ ਮਕਾਰੀ ਆ, ਸ਼ਾਤਰਤਾ ਵਾ, ਇਹਨੂੰ ਸਮਝਣ ਦੀ ਲੋੜ। ਮੈਂ ਸਰਦਾਰ ਕਪੂਰ ਸਿੰਘ ਦੀ ਸਾਚੀ ਸਾਖੀ 'ਚ ਪੜ੍ਹਿਆ ਸੀ, ਉਹ ਕਹਿੰਦੇ ਵੀ ਇਹਨਾਂ ਦਾ ਤਾਂ ਅਸੂਲ ਹੀ ਇਹ ਆ, ਬਾਤ ਉਹ ਕੀਜੀਏ ਹੋ ਜਿਸਕੇ 1000 ਪਹਿਲੂ, ਕੋਈ ਤੋਂ ਪਹਿਲੂ ਬਚ ਜਾਏਗਾ ਬਾਤ ਬਦਲਨੇ ਕੇ ਲਈ। ਸੋ ਉਹਨਾਂ ਕੋਲ ਹਰ ਗੱਲ ਦੀ ਇੱਕ ਆਪਣੀ ਵਿਆਖਿਆ, ਜਦੋਂ ਜਿਹੜੀ ਬਾਤ ਜਿੱਧਰ ਨੂੰ ਬਦਲਣੀ ਹੁੰਦੀ ਆ ਉਹ ਬਦਲ ਲੈਂਦੇ। ਤੇ ਸਾਡੀ ਕੌਮ ਜਿਹੜੀ ਆ ਉਹਦੇ ਵਿੱਚ ਖਿਲਾਰੇ ਪੈ ਜਾਣੇ ਆ। ਹੁਣ ਦਮਦਮੀ ਟਕਸਾਲ ਦੇ ਕਈ ਹੱਕ 'ਚ ਹੋ ਜਾਣਗੇ, ਕਈ ਖਿਲਾਫ ਹੋ ਜਾਣਗੇ। ਇਹੀ ਉਹ ਚਾਹੁੰਦੇ ਸੀ ਵੀ ਇਹਨਾਂ 'ਚ ਪੁਆੜਾ ਪਵੇ। ਜਿਸ ਧੁੰਮੇ ਦੇ ਪਿਛਲੇ ਸਮੇਂ ਦੇ ਬਹੁਤ ਸਾਰੇ ਕਾਰਨਾਮਿਆਂ ਤੋਂ ਆਪਾਂ ਦੁਖੀ ਸੀ, ਇਸ ਗੱਲ ਨੇ ਲੋਕਾਂ ਨੂੰ ਬਹੁਤ ਵੱਡਾ ਝਟਕਾ ਦਿੱਤਾ ਕਿ ਕਿਵੇਂ 6 ਜੂਨ ਵਾਲੇ ਦਿਨ ਬਾਬੇ ਧੁੰਮੇ ਨੇ ਇੱਥੇ ਸੱਦਿਆ। ਹੁਣ ਉਦੋਂ ਬਾਅਦ ਵਿੱਚ ਲੋਕਾਂ ਦੇ ਦਿਮਾਗ 'ਚ ਆ ਰਿਹਾ
ਕਿ ਬਾਬਾ ਤਾਂ ਕਹਿੰਦਾ ਜੀ ਉਹਨਾਂ ਦਾ ਆਉਣਾ ਇੱਥੇ ਬੜਾ ਸ਼ੁਭ ਹੋ ਗਿਆ, ਬੜਾ ਵਧੀਆ ਹੋ ਗਿਆ, ਪਰ ਅਮਿਤ ਸ਼ਾਹ ਤਾਂ ਪਾਰਲੀਮੈਂਟ ਦੇ ਵਿੱਚ ਕਹਿੰਦਾ ਵੀ ਉੱਥੇ ਇੱਕ ਭਿੰਡਰਾਂ ਵਾਲਾ ਬਣਨ ਨੂੰ ਫਿਰਦਾ ਸੀ। ਅਮਰਤਪਾਲ ਸਿੰਘ ਬਾਰੇ ਕਿਹਾ ਨਾ ਉਹਨੇ, ਤੇ ਅਸੀਂ ਚੱਕ ਕੇ ਡਿਬਰੂਗੜ੍ਹ ਮਾਰਿਆ, ਉੱਥੇ ਬੈਠਾ ਹੁਣ ਬਾਣੀ ਪੜ੍ਹਦਾ। ਬੜਾ ਮਾੜਾ ਬੋਲਿਆ ਸੀ। ਜੇ ਬੀਜੇਪੀ ਨੂੰ, ਜੇ ਸਰਕਾਰ ਨੂੰ, ਭਾਗਵੇਂ ਬ੍ਰਿਗੇਡ ਨੂੰ, ਅਮਿਤ ਸ਼ਾਹ ਹੋਣਾ ਨੂੰ ਭਿੰਡਰਾਂ ਵਾਲਾ ਬਣਦਾ ਇਹ ਕਹਿ ਕੇ ਭੜਾਸ ਕੱਢਦੇ ਆ ਉਹਨਾਂ ਨੂੰ ਤਾਂ ਪੂਰੀ ਨਫ਼ਰਤ ਆ। ਹਾਲਾਂਕਿ ਭਾਈ ਅਮਰਤਪਾਲ ਸਿੰਘ ਨਾ ਤਾਂ ਦਮਦਮੀ ਟਕਸਾਲ ਦਾ ਸਿੰਘ ਸੀ, ਨਾ ਉਹ ਸੰਤ ਭਿੰਡਰਾਂ ਵਾਲਿਆਂ ਦਾ ਵਾਰਸ ਬਣਨ ਦਾ ਕੋਈ ਦਾਅਵਾ ਵਿਚਾਰਾ ਕਰਦਾ ਸੀ। ਉਹ ਤਾਂ ਇੱਕ ਆਪਦੇ ਤਰੀਕੇ ਨਾਲ ਕੌਮ ਦੇ ਸੇਵਾ ਦੇ ਵਿੱਚ ਆਇਆ ਸੀ, ਤੇ ਜੋ ਉਹ ਤੋਂ ਸਰਿਆ ਬਣਿਆ ਕਰਕੇ ਉਹ ਤੇ ਕੇਸ ਬਣ ਗਿਆ, ਜੇਲ੍ਹ ਚਲਾ ਗਿਆ। ਪਰ ਇਹਨਾਂ ਨੂੰ ਉਹ ਲੱਗਦਾ ਵੀ ਭਿੰਡਰਾਂ ਵਾਲਾ, ਇਹਨਾਂ ਨੂੰ ਪੰਥ ਦੀ, ਪੰਜਾਬ ਦੀ ਗੱਲ ਕਰਨ ਵਾਲਿਆਂ ਚੋਂ ਇਹਨਾਂ ਨੂੰ ਭਿੰਡਰਾਂ ਵਾਲਾ ਇੱਕ ਨਫ਼ਰਤ ਦਾ, ਜਿਵੇਂ ਨਫ਼ਰਤ ਕਿਸੇ ਨਾਲ ਕੱਢਣੀ ਹੋਵੇ ਨਾ, ਉਵੇਂ ਇਹ ਬੋਲਦੇ। ਤੇ ਸਾਡਾ ਇੱਥੇ ਭਿੰਡਰਾਂ ਵਾਲੇ ਦਾ ਵਾਰਸ ਦਮਦਮੀ ਟਕਸਾਲ ਦਾ ਪਲੇਟਫਾਰਮ ਉਹਦੀ ਸੇਵਾ 'ਚ ਹਾਜ਼ਰ ਕਰਤਾ ਬਾਬੇ ਹੋਣਾ ਨੇ। ਹੈਰਾਨੀ ਦੀ ਗੱਲ ਇਹ ਆ ਕਿ ਇਹਨਾਂ ਨੂੰ ਕਿਉਂ ਨਹੀਂ ਚੇਤਾ ਆਉਂਦਾ ਕਿ ਉਹ ਤਾਂ ਨਿੱਤ ਗਾਲਾਂ ਕੱਢਦੇ ਆ। ਪਿੱਛੇ ਜੇ ਖੱਟੜ ਨੇ ਕਿਹਾ ਜੀ ਮੈਂ ਨਹੀਂ ਇਸ ਗੁਰਦੁਆਰੇ 'ਚ ਵੜਨਾ, ਹਰਿਆਣੇ ਦੇ ਵਿੱਚ ਮੁੱਖ ਮੰਤਰੀ ਸੀਗਾ, ਵੀ ਇੱਥੇ ਤਾਂ ਜੀ ਭਿੰਡਰਾਂ ਵਾਲੇ ਦੀ ਫੋਟੋ ਲੱਗੀ ਹੋਈ। ਕਦੇ ਬਾਬੇ ਧੁੰਮੇ ਨੇ ਕਿਹਾ ਵੀ ਇਹ ਕੀ ਹੋਇਆ ਵੀ ਤੁਸੀਂ ਉੱਥੇ ਸਾਡੇ ਟਕਸਾਲ ਦੇ ਮੁਖੀ ਦੀ ਫੋਟੋ ਲੱਗੀ ਸੀਗੀ, ਇਹ ਉਹਨੂੰ ਸਰੋਪੇ ਪਾਉਂਦੇ ਫਿਰਦੇ, ਇੱਥੇ ਫੋਟੋ ਤੁਰੀ ਫਿਰਦੀ। ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਬੜੀ ਵੇਰ ਹੋਇਆ ਕਿ ਸੰਤ ਭਿੰਡਰਾਂ ਵਾਲਿਆਂ ਦੇ ਪੁਤਲੇ ਸਾੜਨ ਦੀ ਗੱਲ, ਜਾਂ ਸੰਤ ਭਿੰਡਰਾਂ ਵਾਲਿਆਂ ਖਿਲਾਫ ਭਕਾਈ ਮਾਰਨ ਵਾਲੇ ਬੰਦੇ, ਜਾਂ ਕੋਈ ਹੋਰ ਇਹੋ ਜਿਹੀ ਗੱਲ ਚੱਲਦੀ। ਆਮ ਘਰਾਂ ਚੋਂ ਮੁੰਡੇ ਨਿਕਲਦੇ ਆ ਤੇ ਉਸ ਗੱਲ ਦਾ ਨਤਾਰਾ ਕਰਦੇ। ਔਰ ਬਾਬਾ ਧੁੰਮਾ ਜਾਂ ਉਹਦੇ ਜਿਹੜੇ ਉੱਥੇ ਟਕਸਾਲੀ ਸਿੰਘ ਨੇ, ਉਹ ਆਰਾਮ ਨਾਲ ਜੁੱਲੇ ਦੱਬ ਕੇ ਪਏ ਰਹਿੰਦੇ ਆ। ਬਾਬੇ ਜਰਨੈਲ ਸਿੰਘ ਨੂੰ ਉਹ ਇੱਕ ਤਰੀਕੇ ਨਾਲ ਤਿਆਗੀ ਬੈਠੇ ਆ ਬਹੁਤ ਚਿਰ। ਬਾਬੇ ਜਰਨੈਲ ਸਿੰਘ ਨੂੰ, ਬਾਬੇ ਜਰਨੈਲ ਸਿੰਘ ਦੇ ਵਿਚਾਰ ਨੂੰ, ਉਹਦੇ ਸੰਘਰਸ਼ ਨੂੰ ਜਦੋਂ ਜੀ ਕਰਦਾ ਉਦੋਂ ਪੱਲੇ ਬੰਨ ਲੈਂਦੇ ਆ ਵੀ ਦੇਖੋ ਜੀ ਅਸੀਂ ਯਾਦਗਾਰ ਨਹੀਂ ਬਣਾਈ, ਅਸੀਂ ਤਾਂ ਜੀ ਬਾਬੇ ਦਾ ਸਤਿਕਾਰ ਬੜਾ ਕਰਦੇ ਆ। ਤੇ ਭਾਈ ਤੁਹਾਨੂੰ ਜਿਹੜੀ ਗੱਲ ਤੁਹਾਡੀ ਠੀਕ ਆ ਉਹਦੇ ਲਈ ਠੀਕ ਕਹਿ ਦਿੱਤੀ ਆ ਕੌਮ। ਪਰ ਆਹ ਕੀ ਹੋਇਆ ਕਿ ਤੁਸੀਂ ਉਸ ਦੁਸ਼ਮਣ ਧਿਰ ਦਾ ਸਾਥ ਦੇਣ ਲੱਗ ਪਏ ਜਾਂ ਲੈਣ ਲੱਗ ਪਏ। ਸਾਨੂੰ ਤਾਂ ਸਮਝ ਨਹੀਂ ਲੱਗਦੀ ਹੈਗੀ ਉਹ ਚੋਂ ਕੱਢਣਾ ਕੀ ਹੈ। ਆਮ ਘਰਾਂ ਦੇ ਮੁੰਡੇ ਤਾਂ ਲੜਦੇ ਮਰਦੇ ਜੇਲ੍ਹਾਂ 'ਚ ਜਾ ਰਹੇ ਹੁੰਦੇ ਆ ਜਦੋਂ ਕੋਈ ਕਿਤਾਬਾਂ ਗਲਤ ਆਉਂਦੀਆਂ ਨੇ ਬਾਬੇ ਜਰਨੈਲ ਸਿੰਘ ਬਾਰੇ ਜਾਂ ਕੁਝ ਹੋਰ, ਇਹ ਨਹੀਂ ਕਦੇ ਦੇਖਦੇ। ਹੁਣ RSS ਵਾਲੇ, BJP ਵਾਲੇ ਬਾਬੇ ਜਰਨੈਲ ਸਿੰਘ ਨੂੰ, ਬਾਬੇ ਜਰਨੈਲ ਸਿੰਘ ਦੀ ਧਿਰ ਨੂੰ ਜੋ ਮਰਜ਼ੀ ਕਹੀ ਕੋਈ ਜਾਣ, ਜਿਵੇਂ ਰਾਜੋਆਣੇ ਬਾਰੇ ਗੱਲ ਕਹੀ ਆ ਉਹਨੇ, ਜਾਂ ਅਮਰਤਪਾਲ ਸਿੰਘ ਬਾਰੇ ਕਹੀ ਹੈ, ਇਹਨਾਂ ਨੂੰ ਕੋਈ ਸਮੱਸਿਆ ਨਹੀਂ। ਆ ਕੱਲ ਪਰਸੋਂ ਦੀ ਗੱਲ ਆ, ਇੱਕ ਦਿੱਲੀ ਦੇ ਲਾਲੇ ਨੇ, ਜਵਾਕੜੇ ਜੇ ਨੇ ਕਿਹਾ, ਕਿਸੇ ਸਕੂਲ 'ਚ ਇਕੱਠੇ ਪੜ੍ਹਦੇ ਹੋਣੇ ਆ, ਦੂਜੇ ਸਿੱਖ ਮੁੰਡੇ ਨਾਲ ਕੋਈ ਹੋ ਗਈ ਬਹਿਸ, ਤੇ ਉਹ ਕਹਿੰਦਾ ਅਸੀਂ ਗੁਰਦੁਆਰਿਆਂ ਨੂੰ ਬੰਬਾਂ ਨਾਲ ਉਡਾ ਦਿਆਂਗੇ, ਵੀਡੀਓ ਬਣਾ ਕੇ ਪਾਈ। ਆਮ ਸਿੱਖ ਉੱਥੇ ਗਏ ਤੇ ਉਹਦੇ ਨਾਲ ਜੋ ਕਰਨਾ ਸੀ ਕੀਤਾ, ਚਲੋ ਉਹਨੇ ਮਾਫੀ ਮੰਗੀ। ਪਰ ਬਾਬੇ ਜਰਨੈਲ ਸਿੰਘ ਦੀ ਧਿਰ ਦੇ ਬੰਦੇ ਇਹ ਪਤਾ ਨਹੀਂ ਕਿੱਧਰ ਚਲੇ ਗਏ। ਇੱਕ ਵਕਤ ਸੀਗਾ ਜਦੋਂ ਕੌਮ ਦੇ ਮਸਲਿਆਂ ਦੇ ਉੱਤੇ ਸਭ ਤੋਂ ਮੋਢੀ ਭੂਮਿਕਾ ਟਕਸਾਲ ਦਾ ਹੁੰਦਾ ਸੀ, ਵੀ ਟਕਸਾਲ ਕੀ ਕਹੂ। ਤੇ ਉਦੋਂ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਸਾਹਿਬ ਬਾਦਲ ਕਿਆ ਕਰਕੇ ਇਹਨਾਂ ਨੇ ਤਾਂ ਕਦੇ ਨਹੀਂ ਕੋਈ ਗੱਲ ਕੀਤੀ ਸੀ। ਜਿਸ ਤਰੀਕੇ ਨਾਲ ਬਾਬੇ ਠਾਕਰ ਸਿੰਘ, ਬਾਬਾ ਠਾਰਾ ਸਿੰਘ ਤੋਂ ਬਾਅਦ, ਮਾਫ ਕਰਨਾ, ਬਾਬਾ ਠਾਕਰ ਸਿੰਘ ਤੋਂ ਬਾਅਦ ਬਾਬੇ ਧੁੰਮੇ ਦੇ ਆਉਣ ਤੱਕ ਤੋਂ ਮਗਰੋਂ ਜੋ ਮਾਹੌਲ ਹੈ ਇਹ ਬਹੁਤ ਕੁਝ ਦੱਸ ਰਿਹਾ। ਹੁਣ ਜੇ ਲੋਕ ਕਹਿੰਦੇ ਨੇ ਵੀ ਠੱਗੀ ਵੱਜ ਗਈ ਆਪਣੇ ਨਾਲ, ਜੇ ਲੋਕ ਕਹਿੰਦੇ ਨੇ ਕਿ ਬਾਬਾ ਧੁੰਮਾ ਸਰਕਾਰੀ ਬੋਲੀ ਬੋਲਦਾ, ਤਾਂ ਉਹਨਾਂ ਗੱਲਾਂ ਦੇ ਕੁਛ ਨਾ ਕੁਛ ਤਾਂ ਉਹਨਾਂ ਕੋਲੇ ਸਬੂਤ ਜਾਂ ਗਵਾਹੀਆਂ ਹੈਗੀਆਂ ਨੇ। ਉਹੀ ਤਾਂ ਨਹੀਂ ਦੇਤੇ ਤਾਂ ਕਹਿ ਨਹੀਂ ਰਹੇ। ਹੁਣ ਬਾਬਾ ਕਲਪ ਕਲਪ ਕੇ ਕਹਿ ਰਿਹਾ ਕਿ ਜੀ ਗਲਤ ਨਹੀਂ ਕੀਤਾ, ਜੋ ਕੀਤਾ ਠੀਕ ਕੀਤਾ। ਪਤਾ ਨਹੀਂ ਇਹ ਕਿਹੋ ਜਿਹਾ ਠੀਕ ਆ। ਖੈਰ, ਜਿਸ ਤਰੀਕੇ ਨਾਲ ਇਸ ਮੁਲਕ ਦੀ ਪੋਲੀਟਿਕਸ ਪੰਜਾਬ ਨੂੰ ਜਾਂ ਸਿੱਖਾਂ ਨੂੰ ਜਿਵੇਂ ਫੱਟੀ ਤੇ ਖਿੱਦੋ ਭੜਕਾਈ ਦੀ ਆ ਨਾ, ਉਹ ਹਾਲ ਆ ਫੁੱਟਬਾਲ ਵਾਲਾ। ਪਹਿਲਾਂ ਸਾਡੀ ਕੌਮ ਦਾ ਸਾਰਾ ਜਿਹੜਾ ਜ਼ੋਰ ਸੀ ਉਹ ਇਹ ਸੀ ਵੀ ਕਾਂਗਰਸ ਨੂੰ ਹਰਾਉਣੀ, ਬਾਦਲ ਕਿਆਂ ਨੂੰ ਲੈ ਆਂਦਾ 97 ਵਿੱਚ, ਫਿਰ ਉਹਨਾਂ ਤੋਂ ਦੁਖੀ ਹੋ ਕੇ ਕਾਂਗਰਸ ਲੈ ਆਂਦੀ।
ਦੋਨਾਂ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਲੈ ਆਂਦੀ। ਹੁਣ ਹੁਣ ਐਤਕੀ ਚੜਿਆ ਹੋਇਆ ਕਿ ਆਪਾਂ ਭਾਈ ਅਮਰਤਪਾਲ ਸਿੰਘ ਵਾਲੀ ਧਿਰ ਜਿਤਾਉਣੀ ਹੈ। ਭਾਈ ਅਮਰਤਪਾਲ ਸਿੰਘ ਵਾਲੀ ਧਿਰ ਨੂੰ ਬਹੁਤੇ ਭਰਾ ਖਾਲਿਸਤਾਨੀ ਸਭਾ 'ਚ ਗਿਣਦੇ ਰਹੇ ਆ, ਪਰ ਕੱਲ ਜਦੋਂ ਭਾਈ ਅਮਰਤਪਾਲ ਸਿੰਘ ਵਾਲੇ ਅਕਾਲੀ ਦਲ ਦੇ ਵਿੱਚ ਮਨਪ੍ਰੀਤ ਸਿੰਘ ਅਯਾਲੀ ਨੇ ਐਂਟਰੀ ਕੀਤੀ ਹੈ, ਉਸ ਮੌਕੇ ਜੋ ਗੱਲਾਂ ਬਾਤਾਂ ਹੋਈਆਂ ਨੇ ਉਹਦੇ ਤੋਂ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਜਿਹੋ ਜਿਹੀ ਗੱਲ ਪਹਿਲਾਂ ਹੁੰਦੀ ਸੀ ਉਹੋ ਜਿਹੀ ਗੱਲ ਹੁਣ ਰਹੀ ਨਹੀਂ। ਹੁਣ ਇੱਕ ਗੱਲ ਤਾਂ ਹੈ ਕਿ ਜਿੰਨਾ ਟਾਈਮ ਭਾਈ ਅਮਰਤਪਾਲ ਸਿੰਘ ਬਾਹਰ ਨਹੀਂ ਆਉਂਦੇ ਤੇ ਆਪ ਆ ਕੇ ਸਪਸ਼ਟ ਨਹੀਂ ਕਰਦੇ ਕਿ ਉਹਨਾਂ ਦਾ ਕੌਮੀ ਸੰਘਰਸ਼ ਬਾਰੇ, ਖਾਲਿਸਤਾਨ ਬਾਰੇ ਕੋਈ ਵਿਚਾਰ 'ਚ ਫਰਕ ਆਇਆ ਜਾਂ ਉਹ ਕੀ ਹੈ, ਕਿਉਂਕਿ ਜਿਹੜਾ ਵੋਟਾਂ ਵਾਲਾ ਕੰਮ ਆ ਇਹ ਤਾਂ ਭਾਰਤੀ ਨਿਜ਼ਾਮ ਨੂੰ ਮੱਥਾ ਟੇਕ ਕੇ ਹੀ ਅੱਗੇ ਚੱਲ। ਜਦੋਂ ਭਾਈ ਅਮਰਤਪਾਲ ਸਿੰਘ ਨੇ ਇਲੈਕਸ਼ਨ ਲੜੀ ਆ, ਜਿੱਤਿਆ, ਤਾਂ ਉਦੋਂ ਸਾਰੇ ਜਿੰਨੇ ਚੈਨਲਾਂ ਵਾਲੇ ਜਾਂ ਹੋਰ ਚਰਚਾਵਾਂ ਕਰਨ ਵਾਲੇ ਨੇ, ਡਿਸਕਸ਼ਨ ਪੈਨਲਸ ਨੇ, ਸਭ ਨੇ ਕਿਹਾ ਕਿ ਜਿੰਨਾ ਟਾਈਮ ਭਾਈ ਅਮਰਤਪਾਲ ਸਿੰਘ ਆਪ ਆ ਕੇ ਆਪਦਾ ਪੱਖ ਨਹੀਂ ਨਾ ਰੱਖਦਾ ਵੀ ਉਹਦਾ ਅੱਗੇ ਕੀ ਵਿਚਾਰ ਆ, ਉਹਨਾਂ ਟਾਈਮ ਉਹਦੇ ਖਿਲਾਫ ਐਵੇਂ ਅੰਨੀ ਦੇ ਇੱਥੇ ਨਾ ਕਹੀਏ ਵੀ ਉਹ ਛੱਡ ਗਿਆ ਜੀ ਖਾਲਿਸਤਾਨ ਜਾਂ ਸੰਘਰਸ਼ ਨੂੰ ਤਿਆਗ। ਪਰ ਇੱਥੇ ਤਾਂ ਹੁਣ ਇਹ ਗੱਲ ਚੱਲ ਰਹੀ ਆ ਕਿ ਜਿਹੜਾ ਅਕਾਲੀ ਦਲ ਵਾਰਸ ਪੰਜਾਬ ਦੇ ਹੈ, ਉਹਦੇ ਮੁਖੀ ਨੂੰ ਭਾਈ ਅਮਰਤਪਾਲ ਸਿੰਘ ਨੂੰ ਜਦੋਂ ਅਮਿਤ ਸ਼ਾਹ ਇੰਨੇ ਨਫ਼ਰਤ ਭਰੇ ਬੋਲ ਬੋਲਦਾ ਹੈ ਤੇ ਇਹ ਕਿਵੇਂ ਹੋ ਸਕਦਾ ਵੀ ਇਹ ਜਿਹੜਾ ਅਕਾਲੀ ਦਲ ਆ ਵਾਰਸ ਪੰਜਾਬ ਦੇ ਇਹ ਬੀਜੇਪੀ ਨਾਲ ਕੋਈ ਚੋਣ ਸਮਝੌਤਾ ਕਰ ਲਵੇ। ਸੋ ਇਹ ਤਾਂ ਗੱਲ ਫਿਰ ਖਤਮ ਹੋ ਗਈ ਕਿ ਬੀਜੇਪੀ ਨਾਲ ਇਸ ਵਾਰਸ ਪੰਜਾਬ ਦੇ ਅਕਾਲੀ ਦਲ ਦਾ ਕੋਈ ਸਮਝੌਤਾ ਨਹੀਂ ਹੋਊ। ਤੇ ਦੂਜੇ ਦੋਨੇ ਅਕਾਲੀ ਦਲ ਆ ਜਿਹੜੇ, ਜਿਹਦੇ ਚੋਂ ਮਨਪ੍ਰੀਤ ਸਿੰਘ ਵਾਲੀ ਭੱਜ ਕੇ ਇੱਧਰ ਆਇਆ, ਯਾਨੀ ਹਰਪ੍ਰੀਤ ਸਿੰਘ ਵਾਲਾ ਅਕਾਲੀ ਦਲ ਪੁੰਦਰ ਸਰਜੀਤ ਤੇ ਬਾਦਲ ਵਾਲਾ ਅਕਾਲੀ ਦਲ ਸੁਖਬੀਰ ਵਾਲਾ, ਇਹ ਦੋਨੇ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਵੀ ਕਦੋਂ ਦਿਨ ਚੜੇ ਤੇ ਕਦੋਂ ਸਾਡਾ ਉਹਨਾਂ ਨਾਲ ਸਮਝੌਤਾ ਹੋਵੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੋਨਾਂ ਨਾਲ ਸਮਝੌਤਾ ਹੁੰਦਾ ਹੈ ਜਾਂ ਇੱਕ ਨਾਲ ਹੁੰਦਾ ਜਾਂ ਦੋਨਾਂ ਤੋਂ ਬਗੈਰ, ਜਿਵੇਂ ਉਹਨਾਂ ਨੇ 6 ਜੂਨ ਨੂੰ ਬੀਜੇਪੀ ਨੇ ਇੱਥੇ ਟਕਸਾਲ ਦੀ ਸਟੇਜ ਵਰਤੀ ਹੈ, ਤੇ ਇਹ ਵੀ ਹੋ ਸਕਦਾ ਵੀ ਉਹ ਕਹਿਣ ਵੀ ਅਸੀਂ ਵੀ ਆਪਦੀ ਆਜ਼ਾਦ ਹੀ ਚੋਣ ਲੜਾਂਗੇ ਤੇ ਵੋਟਾਂ ਤੋਂ ਬਾਅਦ ਦੇਖਾਂਗੇ ਵੀ ਇਹਦੇ ਨਾਲ ਰਲ ਕੇ ਸਰਕਾਰ ਬਣਾਉਣੀ ਹੈ। ਪਰ ਲੋਕਾਂ 'ਚ ਇਹ ਚਰਚਾ ਪੂਰੇ ਜ਼ੋਰਾਂ ਤੇ ਆ ਕਿ ਅਗਲੀ ਸਰਕਾਰ ਜਿਹੜੀ ਆ ਉਹਦੇ 'ਚ ਬੀਜੇਪੀ ਦਾ ਰੋਲ ਬਹੁਤ ਅਹਿਮ ਹੋਊ। ਅਹਿਮ ਤਾਂ ਰੋਲ ਹੁਣ ਵੀ ਬਣ ਗਿਆ। ਪੰਜਾਬ 'ਚ ਐਮਐਲਏ ਉਹਨਾਂ ਕੋਲੇ ਹੈ ਨਹੀਂ, ਪਰ ਐਮਪੀ ਕਈ ਲਈ ਫਿਰਦੇ ਆ, ਉਹ ਰਾਜ ਸਭਾ ਦੇ ਮੈਂਬਰ ਜਿਹੜੇ ਆ ਇਹਨਾਂ ਦੇ ਪੱਟ ਕੇ ਲੈ ਕੇ ਗਏ ਨੇ। ਜਿਵੇਂ ਪੱਛਮੀ ਬੰਗਾਲ ਦੇ ਵਿੱਚ ਜਦੋਂ ਉਹਨਾਂ ਨੇ ਬਾਈ ਹੌਕ ਐਂਡ ਕਰੌਕ ਉੱਥੇ ਸੱਤਾ ਹਥਿਆ ਲਈ, ਉਦੋਂ ਬਾਅਦ ਵਿੱਚ ਜਿਹੜੇ ਉਹਨਾਂ ਦੇ ਵਿਰੋਧੀ ਦਲ ਸੀ, ਜਿਸ ਤਰੀਕੇ ਨਾਲ ਉਹਨਾਂ ਦੇ ਆਗੂ ਭੱਜ ਕੇ ਬੀਜੇਪੀ ਜੁਆਇਨ ਕਰ ਰਹੇ ਨੇ, ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਇੱਥੇ ਬੜੇ ਤਾਹੂ ਬੈਠੇ ਨੇ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਾਅਦ ਅਗਲੀ ਸਰਕਾਰ ਬੀਜੇਪੀ ਦੇ ਝੰਡੇ ਵਾਲੀ ਬਣੀ ਤਾਂ ਆਪਾਂ ਫਿਰ ਉਧਰ ਛਾਲਾਂ ਮਾਰ ਜਾਣੀਆਂ ਨੇ। ਪਰ ਜਿਹੜੇ ਸਿੱਖ ਬੀਜੇਪੀ 'ਚ ਜਾ ਰਹੇ ਨੇ ਉਹਨਾਂ ਨੂੰ ਅੱਗੇ ਤਾਂ ਲੋਕ ਕਹਿੰਦੇ ਸੀ ਵੀ ਤੁਸੀਂ ਸਿੱਖਾਂ ਦੇ ਮਸਲੇ ਕਿਵੇਂ ਹੱਲ ਕਰਾਉਣੇ ਆ, ਉਹ ਤਾਂ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਹਿੰਦੇ ਆ, ਉਹ ਤਾਂ ਸਾਡੀ ਪਛਾਣ ਦੇ ਦੁਸ਼ਮਣ ਆ। ਤੇ ਅੱਜ ਦੀ ਤਰੀਕ ਵਿੱਚ ਚਰਨਜੀਤ ਸਿੰਘ ਬਰਾੜ ਜਾਂ ਹੋਰ ਜਿਹੜੇ ਆਮ ਅਕਾਲੀ ਸਫਾ ਚੋਂ ਜਾਂ ਹੋਰ ਸਫਾ ਚੋਂ ਬੀਜੇਪੀ ਦੀ ਹਮਾਇਤ ਵਿੱਚ ਗਏ ਆ, ਉਹਨਾਂ ਨੂੰ ਕਹਿਣ ਜੋਗਾ ਬਾਬੇ ਨੇ ਕਰਤਾ ਵੀ ਜਦੋਂ ਟਕਸਾਲ ਨੂੰ ਇਤਰਾਜ਼ ਨਹੀਂ ਬੀਜੇਪੀ ਤੋਂ ਤਾਂ ਬਾਕੀਆਂ ਨੂੰ ਕਾਹਤੋਂ, ਤੁਸੀਂ ਸਾਨੂੰ ਕੀ ਕਹਿਣਾ ਜਾ ਕੇ ਬਾਬੇ ਧੁੰਮੇ ਨੂੰ ਪੁੱਛੋ ਜਦੋਂ ਉਹਨੂੰ ਨਹੀਂ ਕੋਈ ਇਤਰਾਜ਼। ਸੋ ਬਾਬੇ ਧੁੰਮੇ ਦੇ ਪ੍ਰੋਗਰਾਮ 'ਚ ਆਉਣ ਨਾਲ ਬੀਜੇਪੀ ਦੇ ਹੱਕ 'ਚ ਬੜਾ ਵੱਡਾ ਪਤਾ ਚੱਲੇਗਾ। ਪੰਥ ਨੂੰ ਨੁਕਸਾਨ, ਕੌਮ ਨੂੰ ਨੁਕਸਾਨ ਹੈਗਾ, ਪਰ ਅੱਜ ਦੀ ਤਰੀਕ ਵਿੱਚ ਸਾਡੇ ਬੰਦਿਆਂ ਨੂੰ ਉਹ ਗੱਲ ਸਮਝ ਨਹੀਂ ਲੱਗਣੀ। ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਸਿੱਖ ਸਮਾਜ ਨੂੰ ਜਾਤ ਆਧਾਰਿਤ, ਜਾਤ ਵਰਣ ਦੇ ਜਿਹੜਾ ਵੰਡ ਵਾ ਬ੍ਰਾਹਮਣਵਾਦੀ ਵੰਡ, ਉਹਦੇ ਵਿੱਚ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ। ਪਿਛਲੇ ਕਈ ਸਾਲਾਂ ਤੋਂ ਲੱਗੇ ਹੋਏ ਸੀ ਅਗਲੇ, ਤੇ ਇਸ ਮੌਕੇ ਜੱਟ ਸਿੱਖਾਂ ਨੇ ਆਪਦੇ ਝੰਡੇ ਚੱਕ ਲਏ ਵੀ ਸਾਡੀ ਯੂਨੀਅਨ ਆ ਜੀ, ਸਾਨੂੰ ਮਾੜਾ ਕਿਹਾ ਜਾਂਦਾ ਸੀ, ਚੱਕ ਦਿਆਂਗੇ ਫੱਟੇ, ਥਾਣੇ ਜਾਵਾਂਗੇ। ਦੂਜੇ ਪਾਸੇ ਅਸੀਂ ਰੰਗਰੇਟੇ ਸਿੱਖ ਹਾਂ ਜੀ, ਅਸੀਂ ਮਜ਼੍ਹਬੀ ਸਿੱਖ ਹਾਂ, ਉਹਨਾਂ ਨੇ ਵੀ ਝੰਡੇ ਚੱਕ ਲਏ। ਤੀਜੇ ਪਾਸੇ ਇਸੇ ਹਿਸਾਬ ਕਿਤਾਬ ਦੇ ਵਿੱਚ
ਕੱਲ ਜਦੋਂ ਈਡੀ ਨੇ ਛਾਪੇ ਮਾਰੇ ਤਾਂ ਲਾਲੇ ਕੇਜਰੀਵਾਲ ਨੇ ਟਵੀਟ ਕੀਤਾ, ਜਿਹਨੂੰ ਰੀਟਵੀਟ ਹਿੰਦੀ ਚ ਕੀਤਾ ਇਹਨੇ ਭਗਵੰਤ ਮਾਨ ਨੇ। ਕਹਿੰਦਾ ਵੀ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਡਰਾਇਆ ਜਾ ਰਿਹਾ। ਜਿਹੜੇ ਵਪਾਰੀ ਹੁੰਦੇ ਨੇ ਉਹਨਾਂ ਦਾ ਵੈਸੇ ਤਾਂ ਹਰੇਕ ਬੰਦੇ ਦਾ ਕੋਈ ਧਰਮ ਹੁੰਦਾ, ਔਰ ਵਪਾਰੀਆਂ ਦਾ ਤਾਂ ਕੋਈ ਧਰਮ, ਉਹ ਤਾਂ ਲੁੱਟ ਖਸੁੱਟ ਬਾਈ ਹੁੱਕ ਐਂਡ ਕਰੁੱਕ ਨੋਟ ਛਾਪਣ ਵਾਲੇ ਬੰਦੇ ਹੁੰਦੇ। ਤੇ ਇੱਥੇ ਇਹ ਕਹਿਣਾ ਕਿ ਹਿੰਦੂ ਵਪਾਰੀ, ਇਹ ਗੱਲ ਦੇ ਬੜੇ ਗੰਭੀਰ ਅਰਥ ਨੇ। ਤੇ ਲਾਲੇ ਕੇਜਰੀਵਾਲ ਨੇ ਤਾਂ ਜੋ ਕਿਹਾ ਸੋ ਕਿਹਾ, ਭਗਵੰਤ ਮਾਨ ਨੇ ਦੋਹਰ ਪਾਤੀ। ਕੀ ਕਦੇ ਇਸ ਤੋਂ ਪਹਿਲਾਂ ਹੋਇਆ ਵੀ ਸਿੱਖ ਵਪਾਰੀਆਂ ਤੇ ਈਡੀ ਨੇ ਛਾਪੇ ਮਾਰੇ ਆ, ਜਾਂ ਸੀਬੀਆਈ ਨੇ ਫਲਾਨੇ ਬਰਾਦਰੀ ਤੇ? ਕੁੱਲ ਮਿਲਾ ਕੇ ਪੰਜਾਬ ਨੂੰ ਜਿਹੜਾ ਗੁਰੂਆਂ ਦੀ ਧਰਤੀ ਕਿਹਾ ਮੰਨਿਆ ਜਾਂਦਾ, ਜਿੱਥੇ ਕਹਿੰਦੇ ਆ ਪੰਥ ਦੀ ਚੱਲਦੀ ਹੈ, ਇੱਥੇ ਬ੍ਰਾਹਮਣਵਾਦੀ ਫਲਸਫੇ ਦੇ ਪੈਰ ਬੜੇ ਤਰੀਕੇ ਨਾਲ ਲਵਾਏ ਜਾ ਰਹੇ। ਸਮਾਜ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਆ ਰਿਹਾ ਜਿਹੜਾ ਗਲਤ ਹੈ, ਜਿਹਦੀ ਇਸ ਵੇਲੇ ਸਾਡੇ ਬੰਦਿਆਂ ਨੂੰ ਸਮਝ ਨਹੀਂ ਹੈ। ਪਰ ਵਕਤ ਆਏਗਾ ਜਦੋਂ ਸਾਰੇ ਜਾਣੇ ਕਹਿਣਗੇ ਕਿ ਜੇ ਉਦੋਂ ਸੰਭਲ ਜਾਂਦੇ, ਜੇ ਉਦੋਂ ਸਮਝ ਜਾਂਦੇ। ਪਰ ਦੁਸ਼ਮਣ ਦੀ ਹਰ ਚਾਲ ਦਾ ਉਹ ਸੱਚੇ ਪਾਤਸ਼ਾਹ ਨੇ ਕੋਈ ਨਾ ਕੋਈ ਤੋੜ ਰੱਖਿਆ ਹੁਣ। ਜਿਵੇਂ ਜੂਨ 1984 ਨੂੰ ਸਭ ਕੁਝ ਸੋਚ ਲਿਆ ਇਦਰਾਂ ਨੇ ਕਿ ਜੇ ਐਂ ਕਰਨਗੇ ਤਾਂ ਆਹ ਕਰ ਲਿਓ, ਜੇ ਐਂ ਕਹਿਣਗੇ ਤਾਂ ਐਂ ਕਰ ਲਿਓ। ਪਰ ਉਹਨਾਂ ਨੇ ਇਹ ਨਹੀਂ ਸੀ ਸੋਚਿਆ ਕਿ ਫੌਜਾਂ ਬਗਾਵਤ ਕਰ ਦੇਣਗੀਆਂ। ਅੱਜ ਜਦੋਂ 10 ਜੂਨ ਹੈ, ਇੱਥੇ ਨਾਗੋਕੇ ਸ਼ਹੀਦ ਭਾਈ ਮੇਜਰ ਸਿੰਘ ਨਾਗੋਕੇ ਦੀ ਸ਼ਹੀਦੀ ਸਮਾਗਮ ਦੇ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ। ਜਿਹੜਾ 10 ਜੂਨ ਨੂੰ ਸ਼ਹੀਦ ਹੋਇਆ ਜਦੋਂ ਗਿਆਨੀ ਜੈਲ ਸਿੰਘ ਆਇਆ, ਉਹਦੇ ਉੱਤੇ ਵੀ ਉਹਨਾਂ ਨੇ ਆਪਦੇ ਵੱਲੋਂ ਐਕਸ਼ਨ ਕੀਤਾ। ਇੱਕ ਉੱਥੇ ਕੋਈ ਮਾਰਿਆ ਵੀ ਗਿਆ ਸੀ, ਨਾਲੇ ਉਹਦੇ ਗਿਆਨੀ ਜੈਲ ਸਿੰਘ ਦੇ ਨਾਲ ਆਇਆ। ਉਸ ਤੋਂ ਬਾਅਦ ਚ ਖਬਰ ਆਈ ਸੀ ਕਿ ਥਾਂ ਥਾਂ ਤੋਂ ਭਾਰਤੀ ਫੌਜ ਦੇ ਵਿੱਚ ਜਿਹੜੇ ਸਿੱਖ ਫੌਜੀ ਆ, ਉਹਨਾਂ ਨੇ ਬਗਾਵਤ ਕਰ। ਉਸ ਮੌਕੇ ਆਪਰੇਸ਼ਨ ਬਲੂ ਸਟਾਰ, ਜਿਹਨੂੰ ਇਹ ਕਹਿੰਦੇ ਆ, ਵੈਸੇ ਬਹੁਤ ਮਾੜਾ ਅੱਖਰ ਆ ਆਪਰੇਸ਼ਨ। ਆਪਰੇਸ਼ਨ ਹੁੰਦਾ ਜਦੋਂ ਕੋਈ ਚੀਜ਼ ਨੂੰ ਪੂਰੀ ਤਰ੍ਹਾਂ ਲਾ ਇਲਾਜ ਮੰਨ ਕੇ ਉਹਦਾ ਅੰਗ ਕੱਟਣ ਤੇ ਕਰ ਜਾਈਏ। ਸੋ ਬਲੂ ਸਟਾਰ ਇਹਨਾਂ ਨੇ ਸੰਤ ਭਿੰਡਰਾਂ ਵਾਲਿਆਂ ਦੀ ਨੀਲੀ ਦਸਤਾਰ ਨੂੰ ਵੀ ਨੀਲੀ ਪੱਗ ਬੰਨ੍ਹਦੇ ਆ ਸਿੱਖ। ਕਈ ਮੈਨੂੰ ਕਹਿ ਦਿੰਦੇ ਆ ਜੀ ਤੂੰ ਨੀਲੀ ਬੰਨ ਲੈਣਾ ਅਕਾਲੀਆਂ ਵਾਲੀ। ਮੈਂ ਕਿਹਾ ਅਕਾਲੀਆਂ ਵਾਲੀ ਕਾਹਨੂੰ ਆ, ਬਾਬੇ ਜਰਨੈਲ ਸਿੰਘ ਦੇ ਵੀ ਨੀਲੀ ਸਜਾਈ ਹੁੰਦੀ ਸੀ। ਕੁੱਲ ਮਿਲਾ ਕੇ ਉਸ ਮੌਕੇ ਜਿਹੜਾ ਧਰਮੀ ਫੌਜੀਆਂ ਨੇ ਐਕਸ਼ਨ ਰਿਐਕਸ਼ਨ ਕੀਤਾ, ਉਹਦੀ ਕਰਕੇ ਬਚਾਅ ਹੋ ਗਿਆ। ਅੱਜ ਬਹੁਤੇ ਲੋਕਾਂ ਨੂੰ ਚੇਤੇ ਨਹੀਂ ਹੈਗਾ ਕਿ ਇਹਨਾਂ ਨੇ ਇੱਕ ਆਪਰੇਸ਼ਨ ਬਲੂ ਸਟਾਰ ਨਾਂ ਰੱਖਿਆ ਦਰਬਾਰ ਸਾਹਿਬ ਦੇ ਉੱਤੇ ਤੇ ਹੋਰ ਗੁਰਦੁਆਰਿਆਂ ਤੇ ਹਮਲੇ ਦਾ। ਇੱਕ ਇਹਨਾਂ ਨੇ ਦੂਜਾ ਕੰਮ ਕੀਤਾ ਕਿ ਆਪਰੇਸ਼ਨ ਰਕਸ਼ਕ, ਪਤਾ ਨਹੀਂ ਕੁਛ ਏਦਾਂ ਦਾ ਨਾਂ ਰੱਖਿਆ, ਜਿਹਦੇ ਵਿੱਚ ਇਹ ਸੀਗਾ ਕਿ ਆਪਾਂ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਘੇਰੇ ਪਾ ਕੇ ਉੱਥੋਂ 15 ਤੋਂ 35 ਸਾਲ ਦੇ ਵਿਚਾਲੇ, ਔਰ ਜਿਹੜਾ ਇਹਨਾਂ ਦਾ ਫੌਜ ਦਾ ਬਾਤਚੀਤ ਪਰਚਾ ਛਪਦਾ ਉਹਦੇ ਚ ਲਿਖਿਆ ਹੋਇਆ ਬਕਾਇਦਾ। ਇਹ ਦੇਖਣ ਨੂੰ ਬੜੇ ਭੋਲੇ ਜਿਹੇ ਲੱਗਦੇ ਹੁੰਦੇ ਆ ਜਿਹੜੇ ਇਹ ਪੀਲੇ ਪਰਨੇ ਬੰਨ੍ਹਦੇ, ਪਰ ਇਹ ਬੰਦੇ ਬੜੇ ਖਤਰਨਾਕ ਨੇ। ਤੋ ਉਸ ਮੌਕੇ ਥਾਂ ਤੇ ਪਿੰਡਾਂ ਨੂੰ ਘੇਰੇ ਪਾ ਕੇ ਸਿੱਖ ਨੌਜਵਾਨਾਂ ਦਾ ਜੋ ਕਤਲੇਆਮ ਕਰਨ ਦਾ ਪ੍ਰੋਗਰਾਮ ਸੀ, ਉਹ ਤਾਂ ਰੋਕਣਾ ਪੈ ਗਿਆ ਜਦੋਂ ਫੌਜ ਜਿਹੜੀ ਆ ਉਹਨੇ ਬਗਾਵਤ ਕਰਤੀ। ਇੱਥੇ ਵੀ ਬਹੁਤੇ ਸਿੱਖ ਫੌਜੀ ਵਰਤੇ ਸੀ। ਕੁਲਦੀਪ ਸਿੰਘ ਬਰਾੜ ਵੀ ਸਿੱਖ, ਓਂਕਾਰ ਸਿੰਘ ਗਰਾਇਆ ਵੀ ਸਿੱਖ, ਤੇ ਜਨਰਲ ਦਿਆਲ ਵੀ ਸਿੱਖ। ਸਿੱਖ ਅਫਸਰ ਵਰਤ ਕੇ, ਸਿੱਖ ਫੌਜੀਆਂ ਨੂੰ ਵਰਤ ਕੇ ਉਹਨਾਂ ਨੇ ਤਾਂ ਇਹ ਦਿਖਾਇਆ ਨਾ ਵੀ ਦੇਖੋ ਕਿੱਡੀ ਮੂਰਖਾਂ ਦੀ ਕੌਮ ਆ ਜਿਹੜੀ ਆਪਦੇ ਹੀ ਗੋਰਸਥਾਨ ਦੇ ਉੱਤੇ ਅਟੈਕ ਕਰਨ ਜਾ ਪਹੁੰਚੀ ਹੈ। ਪਰ ਜਦੋਂ ਧਰਮੀ ਫੌਜੀਆਂ ਨੇ ਬਗਾਵਤ ਕੀਤੀ ਤਾਂ ਇਹ ਡਰ ਪੈ ਗਿਆ ਕਿ ਜਿਹੜੀ ਫੌਜ ਆਪਾਂ ਪੰਜਾਬ 'ਚ ਲਾਈ ਬੈਠੇ ਆ, ਕਿਤੇ ਇਹ ਵੀ ਨਾ ਬਗਾਵਤ ਕਰਦੇ, ਕੁਝ ਹੋਰ ਹੀ ਨਾ ਭਾਣਾ ਵਾਪਰ। ਸੋ ਅਨਐਕਸਪੈਕਟਡ ਜਿਹੜੀ ਗੱਲ ਵਾਪਰੀ, ਉਹਦੇ ਕਰਕੇ ਉਹਦੇ ਨਤੀਜੇ ਵਜੋਂ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ ਸੀ ਕੰਮ, ਉਹ ਸਾਰਾ ਫਿਰ ਰੋਕਣਾ ਪੈ ਗਿਆ। ਇਸ ਗੱਲ ਦਾ ਸਾਡੀ ਕੌਮ ਨੂੰ ਅੱਜ ਤੱਕ ਵੀ ਅਹਿਸਾਸ ਨਹੀਂ ਹੋਇਆ ਕਿ ਧਰਮੀ ਫੌਜੀਆਂ ਨੇ ਕਿਵੇਂ ਕੌਮ ਨੂੰ ਬਚਾਇਆ।
ਬਹੁਤ ਵੱਡਾ ਪਰਉਪਕਾਰ ਆ ਉਹਨਾਂ ਫੌਜੀਆਂ ਦਾ। ਤੇ ਜਿਹੜਾ ਸਾਡਾ ਅੱਜ ਦੇ ਦੌਰ ਵਿੱਚ, ਅੱਜ ਦੇ ਮਾਹੌਲ ਵਿੱਚ ਇਹ ਫਰਜ਼ ਬਣਦਾ ਹੈ ਕਿ 1984 ਦੇ ਸ਼ਹੀਦਾਂ ਦੇ ਸੁਪਨੇ ਨੂੰ ਹੁਣ ਇਹ ਭੁੱਲ ਜਾਓ ਵੀ ਟਕਸਾਲ ਕੀ ਕਰਦੀ ਆ, ਅਖੰਡ ਕੀਰਤਨੀ ਜਥਾ ਐ ਕਰਦਾ, ਫਲਾਨਾ ਉਹ ਭੱਜ ਗਿਆ, ਜੇ ਹੋ ਗਿਆ ਉਹ ਹੋ ਗਿਆ। ਹੁਣ ਹੈਗਾ ਵੀ ਹਰੇਕ ਸਿੱਖ ਨੂੰ ਆਪਣੇ ਅੰਦਰ ਆਪਣੇ ਫਰਜ਼ਾਂ ਦਾ ਅਹਿਸਾਸ ਹੋਣਾ ਚਾਹੀਦਾ। ਹਿੰਦੂਆਂ ਨੂੰ ਕ੍ਰਿਸ਼ਨ ਭਗਵਾਨ ਨੇ ਲਾਰਾ ਲਾਇਆ ਹੋਇਆ, ਵਚਨ ਕੀਤਾ ਹੋਇਆ ਹੈ, ਪ੍ਰਣ ਕੀਤਾ ਹੋਇਆ ਕਿ ਜਦੋਂ ਵੀ ਹਿੰਦੂ ਧਰਮ ਦੇ ਉੱਤੇ ਕੋਈ ਮੁਸ਼ਕਲ ਆ ਗਈ, ਖਤਰੇ 'ਚ ਹੋਇਆ ਧਰਮ, ਮੈਂ ਆ ਜੂ। ਜਦਾ ਜਦਾ ਹੀ ਧਰਮ ਸਿਆ, ਏਦਾਂ ਜੇ ਕੁਛ ਉਹਨਾਂ ਦੀ ਸੰਸਕ੍ਰਿਤ ਦਾ ਸ਼ਲੋਕ ਆਪਾਂ ਨੂੰ ਪੂਰਾ ਬੋਲਣਾ ਅੰਦਰ ਨਹੀਂ ਆਉਂਦਾ। ਕ੍ਰਿਸ਼ਨ ਮਹਾਰਾਜ ਨੇ ਜਿਨ੍ਹਾਂ ਨੂੰ ਇਹ ਵਾਅਦਾ ਕੀਤਾ ਹੋਇਆ, ਉਹ ਤਾਂ ਆਪਦੇ ਪੂਰੇ ਉਪਰਾਲੇ ਕਰ ਰਹੇ ਨੇ, ਆਪਦੀ ਆਇਡੈਂਟੀਟੀ ਆਪਣੇ ਸਾਰੇ ਕਾਸੇ ਨੂੰ ਵਧਾਉਣ ਲਈ ਵੀ ਰਾਮ ਮੰਦਰ ਬਣਾਓ, ਫੌਜਾਂ ਉੱਤੇ ਕਬਜ਼ੇ ਕਰੋ, ਲੋਕਾਂ ਦੇ ਉੱਤੇ ਜ਼ੁਲਮ ਕਰਕੇ ਉਹਨਾਂ ਨੂੰ ਕਹੋ ਵੀ ਬਣੋ, ਇਹ ਆਪਦਾ ਸ਼ੁੱਧੀਕਰਨ ਕਰਕੇ ਦੁਬਾਰਾ ਵਾਪਸ ਆਓ। ਤੇ ਬਜਰੰਗ ਦਲ ਬਣਾਈ ਫਿਰਦੇ ਆ, ਹਿੰਦੂ ਕੱਟੜਪੰਥੀ ਸੈਨਾਵਾਂ ਬਣਾਈ ਫਿਰਦੇ ਆ। ਹਾਲਾਂਕਿ ਜੇ ਉਹਨਾਂ ਦਾ ਧਰਮ ਵੱਧ ਖਤਰੇ 'ਚ ਆ ਗਿਆ, ਕ੍ਰਿਸ਼ਨ ਮਹਾਰਾਜ ਨੇ ਆ ਜਾਣਾ। ਆਪਾਂ ਨੂੰ ਤਾਂ ਗੁਰੂ ਪਾਤਸ਼ਾਹ ਨੇ ਕਿਹਾ ਵੀ ਆਪਣਾ ਕਾਰਜ ਭਾਈ ਆਪ ਸਵਾਰਨਾ ਤੁਸੀਂ। ਆਪਾਂ ਨੂੰ ਤਾਂ ਗੁਰੂਆਂ ਨੇ ਕਿਹਾ ਵੀ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕੁਛ ਖਾਏ। ਭਾਈ ਆਪਾਂ ਨੂੰ ਤਾਂ ਪਾਤਸ਼ਾਹ ਮਤ ਦੇ ਚੁੱਕੇ ਆ, ਆਪਾਂ ਕਿਹਨੂੰ ਉਡੀਕਦੇ ਆ। ਕਈ ਕਹਿਣਗੇ ਭਿੰਡਰਾਂ ਵਾਲਾ ਆ ਜੇ, ਐ ਹੋ ਜੇ ਕਿ ਤੂੰ ਆ ਜਾ ਭਿੰਡਰਾਂ ਵਾਲਿਆ, ਤੂੰ ਏਦਾਂ। ਕਈ ਲਿਖੀ ਫਿਰਦੇ ਆ ਬਾਜਾਂ ਵਾਲਿਆ, ਬਾਜ ਨੂੰ ਭੇਜ ਮੁੜ ਕੇ। ਹੁਣ ਬਾਜ ਆਵੇ ਤੇ ਤੁਹਾਡੇ ਕੰਮ ਸਵਾਰੇ। ਹੁਣ ਇਹ ਕੋਈ ਮਕਾਨ ਜਿਵੇਂ ਬਣਾਈ ਦਾ ਆਪਾਂ ਲੈ ਲੈਂਦੇ ਆ ਠੇਕੇ ਤੇ, ਇੱਥੇ ਬੰਦੇ ਲੇਬਰ ਲੈ ਲੈਣੇ। ਝੋਨਾ ਲਾਉਣਾ ਹੁੰਦਾ ਉਦੋਂ ਆਪਾਂ ਲੇਬਰ ਲੈ ਲੈਂਦੇ ਆ ਪੈਸੇ ਦੇ ਕੇ। ਪਰ ਜਿਹੜਾ ਆਪਦਾ ਘਰ ਬਣਾਉਣਾ, ਕੌਮੀ ਘਰ, ਇਹ ਤਾਂ ਏਦਾਂ ਹੁੰਦਾ ਨਹੀਂ ਵੀ ਆਪਾਂ ਕਿਰਾਏ ਤੇ ਬੰਦੇ ਰੱਖ ਲਾਂਗੇ। ਇਹ ਤਾਂ ਕੌਮ ਨੇ ਆਪ ਆਪਦਾ ਘਰ ਬਣਾਉਣਾ। ਸੋ ਇਸ ਮੌਕੇ ਹਰੇਕ ਸਿੱਖ ਨੂੰ ਆਪਣੇ ਫਰਜ਼ਾਂ ਦਾ ਅਹਿਸਾਸ ਕਰਨਾ ਪਊ। ਇੱਕ ਸਿੱਖ ਨੂੰ ਗੁਲਾਮੀ ਦਾ ਅਹਿਸਾਸ, ਤੇ ਨਾਲ ਇਹ ਕਿ ਮੈਂ ਸਿੱਖ ਹਾਂ। ਸਿੱਖ ਬਾਗੀ ਹੁੰਦਾ ਜਾਂ ਬਾਦਸ਼ਾਹ। ਜਿਵੇਂ ਕਹਿੰਦੇ ਵੀ ਇੱਕ ਲਾਲਾ ਸੀ, ਉਹਦੇ ਘਰੇ ਸੱਪ ਆ ਵੜਿਆ, ਹੱਥ 'ਚ ਡਾਂਗ ਫੜੀ ਹੋਈ, ਉੱਚੀ ਉੱਚੀ ਰੌਲਾ ਪਾਵੇ ਵੀ ਬਾਹਰੋਂ ਕਿਸੇ ਬੰਦੇ ਨੂੰ ਲਿਆਵੋ, ਆ ਸੱਪ ਨੂੰ ਮਾਰੇ, ਬੰਦਾ ਲਿਆਓ ਬਾਹਰੋਂ। ਨੌਕਰਾਣੀ ਆਈ, ਆ ਕੇ ਦੇਖਦੀ ਆ ਵੀ ਸੱਪ ਤਾਂ ਜਿਹੜਾ ਹੈਗਾ ਸੋ ਹੈਗਾ, ਲਾਲਾ ਜੀ ਐਡੀ ਡਾਂਗ ਚੱਕੀ ਖੜੇ ਆ ਤੇ ਰੌਲਾ ਪਾ ਰਹੇ ਨੇ ਕਿ ਬੰਦਾ ਆਵੇ। ਉਹ ਕਹਿੰਦੀ ਜੀ ਤੁਸੀਂ ਬੰਦੇ ਨਹੀਂ, ਤੁਸੀਂ ਵੀ ਬੰਦੇ ਹੀ ਹੋ, ਮਾਰੋ ਡਾਂਗ। ਉਹ ਜਦੋਂ ਕਿਤੇ ਮਾਰੀ ਡਾਂਗ ਟਕਾ ਕੇ ਤੇ ਪਹਿਲੇ ਝਟਕੇ ਹੀ ਸੱਪ ਦਾ ਕੰਮ ਹੋ ਗਿਆ। ਲਾਲੇ ਨੇ ਆਪਦੀ ਫਤੂਹੀ ਜੀ ਵਿੱਚੋਂ 100 ਦਾ ਨੋਟ ਕੱਢਿਆ, ਨੌਕਰਾਣੀ ਨੂੰ ਦੇ ਕੇ ਕਹਿੰਦਾ ਚੱਕ ਤੇਰਾ ਇਨਾਮ। ਉਹ ਕਹਿੰਦੀ ਜੀ ਇਹ ਕਾਹਦਾ? ਕਹਿੰਦਾ ਤੂੰ ਮੈਨੂੰ ਅਹਿਸਾਸ ਕਰਵਾਤਾ ਵੀ ਮੈਂ ਵੀ ਬੰਦਾ ਹੀ ਆ, ਬੰਦਾ ਮੈਂ। ਹੁਣ ਜਿਹੜਾ ਕੁਛ ਇਸ ਮੌਕੇ ਸਾਡੀ ਕੌਮ ਨਾਲ ਦੁਨੀਆ ਭਰ ਵਿੱਚ ਕੁੱਤੇ ਖਾਣੀ ਹੋ ਰਹੀ ਆ, ਕਦੇ ਸਾਡੀ ਕਿਰਪਾਨ ਦੇ ਉੱਤੇ, ਕਦੇ ਕਿਸੇ ਹੋਰ ਮਸਲੇ ਤੇ, ਜਿਹੜੇ ਬੰਦਿਆਂ ਨੂੰ ਇਹ ਵਹਿਮ ਸੀਗਾ, ਇੱਥੇ ਸਾਨੂੰ ਵੀ ਕੀ ਕਹਿੰਦੇ ਸੀ ਬਾਹਰ ਨਿਕਲ ਆਓ। ਆ ਪੰਜਵੜ ਭਾਈ ਪਰਮਜੀਤ ਸਿੰਘ ਪੰਜਵੜ, ਉਹ ਆਪਣੇ ਆਪ ਨੂੰ ਸਭ ਤੋਂ ਸੇਫ ਸਮਝਦੇ ਹੋਣੇ ਆ ਲਾਹੌਰ 'ਚ। ਕੀ ਬਣੇ? ਭਾਈ ਅਵਤਾਰ ਸਿੰਘ ਖੰਡਾ, ਜਥੇਦਾਰ ਨਿੱਜਰ ਸਾਹਿਬ ਹਰਦੀਪ ਸਿੰਘ ਨਿੱਜਰ, ਤੇ ਜਿਸ ਤਰੀਕੇ ਨਾਲ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਸਮੇਤ ਹੋਰ ਬਹੁਤ ਸਾਰਿਆਂ ਨੂੰ ਇਹ ਟਾਰਗੇਟ ਕਰੀ ਫਿਰਦੇ ਸੀ। ਇਸ ਹਿਸਾਬ ਨਾਲ ਇੰਡੀਆ ਜਿਹੜਾ ਹੈ, ਜੇ ਉਹ ਚਾਹਵੇ ਤਾਂ ਹਰ ਥਾਂ ਤੇ ਮਾਰਨ ਦੀ ਵਿਉਂਤ ਬਣਾ ਸਕਦਾ। ਫਿਰ ਭਾਈ ਇੱਥੇ ਖੜ ਕੇ, ਇੱਥੇ ਅੜ ਕੇ ਲੜ ਕੇ ਜਿਹੜੀ ਗੱਲ ਅਸੀਂ ਕਰ ਰਹੇ ਹਾਂ, ਫਿਰ ਠੀਕ ਆ। ਜੇ ਜਿੰਨੀ ਤਰੀਕ ਨੂੰ ਜਦੋਂ ਜਾਣਾ ਉਦੋਂ ਹੀ ਜਾਣਾ ਨਾ, ਉਦੋਂ ਪਹਿਲਾਂ ਤਾਂ ਵਿਧੀ ਬਣਨੀ ਨਹੀਂ ਉਹ। ਸੋ ਇਸ ਕਰਕੇ ਮੈਂ ਫੇਰ ਬੇਨਤੀ ਕਰਦਾ ਸਾਰੀ ਕੌਮ ਨੂੰ ਕਿ ਆਪਾਂ
ਕੰਫਰਟ ਜ਼ੋਨ ਵਾਲੇ ਇੱਕ ਸਬਜੈਕਟ ਨੂੰ ਉਹ ਤੋਂ ਨਿਕਲੀਏ, ਇਹ ਮੰਨੀਏ ਕਿ ਆਪਣੇ ਘਰ ਬਗੈਰ ਗੁਜ਼ਾਰਾ ਨਹੀਂ ਹੈ, ਤੇ ਇਹ ਵੀ ਮੰਨੀਏ ਕਿ ਅਸੀਂ ਹੁਣ ਜਿਵੇਂ ਉਹ ਲਾਲੇ ਨੂੰ ਚੇਤੇ ਕਰਾਇਆ ਨਾ ਵੀ ਤੂੰ ਬੰਦਾ ਹੀ ਆ, ਤੇ ਹੁਣ ਕਿਹੜੇ ਤਰੀਕੇ ਨਾਲ ਆਪਾਂ ਨੂੰ ਕੋਈ ਚੇਤੇ ਕਰਾਵੇ ਵੀ ਤੁਸੀਂ ਬਾਗੀ ਜਾਂ ਬਾਦਸ਼ਾਹ ਚੰਗੇ ਲੱਗਦੇ ਹੋ, ਏਦਾਂ ਬੈਠੇ ਆਰਾਮ ਨਾਲ ਚੰਗੇ ਨਹੀਂ ਲੱਗਦੇ। ਬਹੁਤ ਵੱਡੇ ਪੱਧਰ ਦੇ ਉੱਤੇ ਸਾਡੇ ਵਿੱਚ ਜਿਵੇਂ ਕਹਿੰਦੇ ਨੇ ਵੀ ਘੋਰੀ ਜਿਹਾ ਬੰਦਾ ਬਣ ਗਿਆ ਜੀ, ਘੋਰੀ ਜੇ ਅਸੀਂ ਏਦਾਂ ਦੇ ਬਣ ਰਹੇ, ਹਰ ਮੌਕੇ ਡੀਕਦੇ ਆ। ਕੋਈ ਕਹਿੰਦਾ ਜੀ ਫਲਾਨਾ ਆ ਜਾਵੇ, ਕੋਈ ਕਹਿੰਦਾ ਜੀ ਭਿੰਡਰਾਂ ਵਾਲੇ ਆ ਜਾਣ, ਕੋਈ ਕਹਿੰਦਾ ਜੀ ਬਾਜ ਭੇਜ ਦੇਵੋ, ਏਦਾਂ ਸਰਜੂ। ਹੋਰ ਗੱਲ ਹੈ, ਕੋਈ ਗਲਤ ਵਾਪਰ ਰਿਹਾ, ਜੇ ਕੋਈ ਉਹਦੇ ਖਿਲਾਫ ਖੜਾ ਹੁੰਦਾ ਤਾਂ ਕਹਿੰਦੇ ਆ ਵੀ ਤੂੰ ਨਾ ਇਹਨੂੰ ਕੁਛ ਕਹਿ, ਰੱਬ ਆਪੇ ਸਜ਼ਾ ਦਊ। ਜੇ ਕੋਈ ਸਿੱਖੀ ਦੀਆਂ ਜੜਾਂ ਪੱਟਣ ਵਾਲੀ ਹਰਕਤ ਕਰੇ ਤੇ ਸਿੱਖਾਂ ਦਾ ਕੋਈ ਨੌਜਵਾਨ ਆਪਦੇ ਪੱਧਰ ਦੇ ਉੱਤੇ ਗੁਰੂ ਆਸ਼ੇ ਅਨੁਸਾਰ ਕੁਛ ਕਰਨਾ ਕਰਾਉਣਾ ਚਾਹਵੇ ਤਾਂ ਸਾਡੀ ਕੌਮ ਕੀ ਕਹਿੰਦੀ ਆ, ਆਖੇ ਤੂੰ ਜਾਂ ਆਰਾਮ ਨਾਲ ਦਾ ਬੈਠ, ਗੁਰੂ ਸਾਹਿਬ ਆਪੇ ਦੇਖ ਲੈਣਗੇ। ਇਹ ਬਹੁਤ ਗਲਤ ਅਸੀਂ ਪਿਰਤ ਪਾ ਰਹੇ। ਜਿਹੜੇ ਬੰਦੇ ਕੁਝ ਕਰ ਸਕਦੇ ਨੇ, ਜਿਹੜੇ ਲੋਕਾਂ ਦੇ ਅੰਦਰ ਜਜ਼ਬਾ ਹੈ ਕਿ ਅਸੀਂ ਕੌਮ ਦੇ ਫਰਜ਼ ਨਿਭਾਉਣੇ, ਉਹਨਾਂ ਦਾ ਸਾਥ ਦੇਣਾ ਚਾਹੀਦਾ, ਉਹਨਾਂ ਦੇ ਨਾਲ ਖੜਨਾ ਚਾਹੀਦਾ। ਸਾਡੀ ਕੌਮ ਨੂੰ ਘੇਰ ਲਈ, ਮਾਰਨ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਅਗਲੇ ਦਿਨ ਰਾਤ ਲੱਗੇ ਹੋਏ ਨੇ। ਕਦੇ ਉਹ ਚਾਹੁੰਦੇ ਆ ਵੀ ਜੰਗ ਛਿੜ ਪਏ ਪਾਕਿਸਤਾਨ ਨਾਲ, ਕਦੇ ਕਹਿੰਦੇ ਆ ਪਾਣੀ ਲਿਆਓ। ਉਹ ਇਹ ਚਾਹੁੰਦੇ ਆ ਕਿ ਸਾਡਾ ਘੱਟ ਤੋਂ ਘੱਟ ਮੂੰਹ ਕਾਲਾ ਹੋਵੇ, ਵੀ ਲੋਕ ਸਾਨੂੰ ਨਾ ਬਦਨਾਮੀ ਮਿਲੇ। ਤੋਂ ਇਸ ਮਾਹੌਲ ਦੇ ਵਿੱਚ ਸਾਡੇ ਅੰਦਰ ਘੁਸਪੈਠ ਕਰਕੇ ਆਪਸੀ ਖਹਿਬਾਜ਼ੀ ਨੂੰ, ਆਪਸੀ ਲੜਾਈ ਨੂੰ, ਕਲੇਸ਼ ਨੂੰ ਆ ਦੇਖਿਆ ਪਿਛਲੇ ਦਿਨਾਂ 'ਚ ਕਿਵੇਂ ਚੱਲ ਰਿਹਾ। ਅੱਧੇ ਅੰਕ ਨੂੰ ਕਹਿੰਦੇ ਆ ਵੀ ਹਰਮਿੰਦਰ ਸਿੰਘ ਸੰਧੂ ਉਹ ਠੀਕ ਸੀਗਾ ਤੇ ਉਹਨੂੰ ਮਾਰਨ ਵਾਲੇ ਕਾਤਲ ਸੀ। ਤੇ ਦੋਨਾਂ ਪੱਖਾਂ ਨੂੰ ਜਿਸ ਤਰੀਕੇ ਨਾਲ ਪਲੇਟਫਾਰਮ ਦਿੱਤੇ ਆ, ਇਹ ਨਤੀਜਾ ਕੀ ਆ, ਇੱਕ ਦੂਜੇ ਦੇ ਖਿਲਾਫ ਫੇਰ ਉਹ ਲਾਂਬੂ ਨਫ਼ਰਤ ਭਰੀ ਅੱਗ ਵਰ ਰਹੀ। ਘੱਲੂਘਾਰੇ ਵਾਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਇਕਜੁੱਟ ਤੇ ਇਕਮੁੱਠ ਦਿਖਣੇ ਚਾਹੀਦੇ, ਨਵੀਂ ਪੀੜ੍ਹੀ ਨੂੰ ਬੜੀ ਨਿਰਾਸ਼ਾ ਹੋ ਰਹੀ ਆ ਕਿ ਜਿਹੜੇ ਸਾਡੇ ਸੀਨੀਅਰ ਨੇ ਕਿਵੇਂ ਹਰੇਕ ਇੱਕ ਦੂਜੇ ਦੇ ਖਿਲਾਫ ਨਫ਼ਰਤ ਨਾਲ ਭਰਿਆ ਹੋਇਆ। ਇਹ ਬਹੁਤ ਮਾੜਾ ਹਾਲ ਹੈ। ਤੇ ਇਹਦੇ ਵਿੱਚ ਸਾਡੇ ਕੁਝ ਭਰਾਵਾਂ ਨੇ ਨਵਾਂ ਹੀ ਰਾਹ ਫੜ ਲਿਆ ਕਿ ਜਿਹੜਾ ਬੰਦਾ ਸਾਡੇ ਆਗੂ ਨੂੰ ਤੇ ਸਾਡੀ ਜਥੇਬੰਦੀ ਨੂੰ ਮੱਥਾ ਟੇਕ ਗਿਆ, ਉਹ ਤਾਂ ਹੈਗਾ ਗੁਰਸਿੱਖ ਪਿਆਰਾ, ਪੰਥ ਰਤਨ ਆ। ਜਿਹੜਾ ਸਾਡੇ ਆਗੂ ਨੂੰ ਮੰਨਦਾ ਨਹੀਂ, ਜਿਹੜਾ ਸਾਡੀ ਜਥੇਬੰਦੀ ਨੂੰ ਮੰਨਦਾ ਨਹੀਂ, ਉਹ ਤਾਂ ਜੀ ਕੌਮ ਦਾ ਗਦਾਰ ਆ। ਉਹਦੀ ਚਾਹੇ ਕਿੰਨੀ ਮਰਜ਼ੀ ਕੁਰਬਾਨੀ ਆ, ਚਾਹੇ ਉਹਦਾ ਸਾਰਾ ਟੱਬਰ ਮਰ ਗਿਆ ਹੋਵੇ ਪੰਥ ਦੀ ਸੇਵਾ, ਪਰ ਜੇ ਉਹ ਸਾਡੇ ਨਾਲ ਨਹੀਂ ਹੈਗਾ ਫਿਰ ਉਹ ਕੌਮ ਦਾ ਗਦਾਰ ਆ ਤੇ ਫਿਰ ਉਹਦਾ ਜੀ ਅਸੀਂ ਜਿਉਣਾ ਦੁੱਭਰ ਕਰਦੇ ਹਾਂ। ਇਹ ਬਹੁਤ ਮਾੜਾ ਵਰਤਾਰਾ। ਇੱਕ ਹੋਰ ਚੀਜ਼ ਹੈ, ਜਿਵੇਂ ਭਾਈ ਰਣਜੀਤ ਸਿੰਘ ਕੁੱਕੀ ਦਾ ਮਸਲਾ, ਮੈਂ ਇਹ ਗੱਲ ਬੜੇ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਜਦੋਂ ਭਾਈ ਰਣਜੀਤ ਸਿੰਘ ਕੁੱਕੀ ਬੋਲਦਾ ਹੈ ਉਦੋਂ ਵੀ ਦਿਲ ਦੁਖੀ ਹੁੰਦਾ, ਕਿਉਂਕਿ ਉਹ ਕੋਈ ਇਹੋ ਜਿਹੀਆਂ ਗੱਲਾਂ ਹੀ ਕਹਿੰਦਾ ਜਿਹੜੀਆਂ ਸਾਡੇ ਸਿੱਖ ਸੰਘਰਸ਼ ਦੇ ਨਜ਼ਰੀਏ ਤੋਂ ਬਿਲਕੁਲ ਅਯੋਗ ਨੇ। ਔਰ ਜਦੋਂ ਉਹ ਬੋਲ ਹਟਦਾ ਹੈ ਤੇ ਜਦੋਂ ਲੋਕ ਉਹਨੂੰ ਬੋਲਦੇ ਆ ਫਿਰ ਦਿਲ ਹੋਰ ਦੁਖੀ ਹੁੰਦਾ ਕਿ ਚੰਗਾ ਭਲਾ ਕੌਮ ਦੀ ਸੇਵਾ 'ਚ ਇਸ ਸਿੰਘ ਨੇ ਤਸ਼ੱਦਦ ਵੀ ਝੱਲਿਆ, ਜੇਲ੍ਹਾਂ ਕੱਟੀਆਂ, ਪਹਿਲੋਂ ਅਮਰੀਕਾ 'ਚ ਫਿਰ ਇੰਡੀਆ 'ਚ। ਤੇ ਜੇ ਅੱਜ ਤੁਸੀਂ ਬਚ ਗਏ ਹੋ ਇਸ ਪੰਜਾਬ ਦੇ ਵਿੱਚ ਜਾਂ ਹੋਰ ਬੜੇ ਨੇ ਅੱਡ-ਅੱਡ ਮੁਲਕਾਂ 'ਚ ਜਿਹੜੇ ਬਚ ਗਏ ਇਸ ਦੌਰ, ਕਦੇ ਨਹੀਂ ਉਹ ਇਹੋ ਜਿਹਾ ਮਾਹੌਲ ਸਿਰਜਦੇ ਕਿ ਕੌਮ ਦੁਖੀ ਹੋਵੇ। ਪਰ ਭਾਈ ਕੁੱਕੀ ਜਦੋਂ ਵੀ ਬੋਲਦੇ ਹੈ ਡਰ ਹੀ ਲੱਗਿਆ ਰਹਿੰਦਾ ਵੀ ਕੋਈ ਚਾਂਦੀ ਚਾੜਨ। ਪਤਾ ਨਹੀਂ ਉਹਨਾਂ ਨੂੰ ਕਿਹੋ ਜਿਹਾ ਹਿਸਾਬ ਕਿਤਾਬ ਆ। ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣ, ਖਾਸ ਤੌਰ ਤੇ ਸਿੱਖ ਸੰਘਰਸ਼ ਦੇ ਜਿੰਨੇ ਵੈਰੀ ਹੈ, ਉਹਨਾਂ ਨੂੰ ਚਾਅ ਚੜ ਜਾਂਦਾ ਬਈ ਹੁਣ ਕੁੱਕੀ ਬੋਲਿਆ ਤੇ ਹੁਣ ਭਾਈ ਫੌਜਾਂ ਲੱਗਣਗੀ। ਤੋਂ ਸਾਡੇ
ਸਾਹਮਣੇ ਹੈ ਕਿ ਹਾਲਾਤ ਜਿਹੜੇ ਆ ਬਹੁਤ ਸੰਗੀਨ ਨੇ। ਅਸੀਂ ਆਪਾਂ ਬਹੁਤ ਵੱਡੇ ਕਈ ਉਮਰਾਂ ਦੇ ਉਸ ਦੌਰ 'ਚ ਆ ਗਏ ਆ ਜਿੱਥੇ ਕਈ ਵਾਰੀ ਗੱਲਾਂ ਦਾ ਅਸਰ ਘੱਟ ਹੋਣ ਲੱਗ ਜਾਂਦਾ, ਸੰਵੇਦਨਸ਼ੀਲਤਾ ਘਟ ਜਾਂਦੀ ਹੈ ਬੰਦੇ ਦੀ। ਪਰ ਜਿਨ੍ਹਾਂ ਦੀ ਉਮਰ 15 ਤੋਂ 25 ਸਾਲ ਦੇ ਵਿਚਾਲੇ ਹੈ, ਉਹ ਜਦੋਂ ਇਹ ਸਾਰੇ ਮਾਹੌਲ ਦਾ ਅਸਰ ਉਹਨਾਂ ਤੇ ਹੁੰਦਾ, ਬਹੁਤ ਨਿਰਾਸ਼ਤਾ ਦੇ ਵਿੱਚ ਡੁੱਬ ਜਾਂਦੇ। ਇੱਥੇ ਹੁਣ ਪੰਜਾਬ ਦੇ ਵਿੱਚ ਵਿਚਰਦੇ ਹੋਣ ਕਰਕੇ ਕਈ ਸਮਾਗਮਾਂ ਤੇ ਜਾਂ ਕਿਤੇ ਬਾਹਰ ਅੰਦਰ ਜਾਈਦਾ, ਨੌਜਵਾਨ ਬੱਚਿਆਂ ਨੂੰ ਮਿਲੀਦਾ, ਬੜਾ ਮਨ ਅਫਸੋਸ ਨਾਲ ਭਰ ਜਾਂਦਾ ਕਿ ਉਹਨਾਂ ਦੀਆਂ ਕਈ ਧਾਰਨਾਵਾਂ, ਕਈ ਗੱਲਾਂ, ਕਈ ਬੰਦਿਆਂ ਬਾਰੇ, ਕਈ ਘਟਨਾਵਾਂ ਬਾਰੇ, ਕਈ ਜਥੇਬੰਦੀਆਂ ਬਾਰੇ ਬਹੁਤ ਅਜੀਬ ਨੇ। ਪਰ ਫਿਰ ਤਰਸ ਕਰੀਦਾ ਵੀ ਇਹਨਾਂ ਵਿਚਾਰਿਆਂ ਨੂੰ ਪ੍ਰੋਵਾਈਡ ਹੀ ਮਸਾਲਾ ਇਹ ਕਰਵਾਇਆ ਜਾ ਰਿਹਾ। YouTube ਚੈਨਲਾਂ ਦੇ ਰਾਹੀਂ ਪਹਿਲਾਂ ਕਿਸੇ ਵੇਲੇ ਹੁੰਦਾ ਸੀ ਵੀ ਅਖਬਾਰ, ਜਦੋਂ ਅਕਾਲੀ ਪੱਤਰਕਾਰ ਸ਼ੁਰੂ ਕੀਤਾ ਸੀ, ਅਕਾਲੀ ਤੇ ਪਰਦੇਸੀ, ਉਸ ਮੌਕੇ ਇਹੀ ਕਿਹਾ ਸੀਗਾ ਵੀ ਪੰਥ ਦੀ ਗੱਲ ਕਰਾਂਗੇ। ਫਿਰ ਅਜੀਤ ਆਇਆ, ਫਿਰ ਅੱਜ ਦੀ ਆਵਾਜ਼ ਆਇਆ, ਫਿਰ ਸਪੋਕਸਮੈਨ ਆਇਆ, ਪੰਥ ਦੀ ਗੱਲ ਨਾ ਹੋਈ। ਹੁਣ 35 40 50 ਮੁੰਡੇ ਸਾਡੇ ਇੱਥੇ ਤੁਰੇ ਫਿਰਦੇ ਆ ਚੈਨਲਾਂ ਵਾਲੇ, ਪਰ ਪੰਥ ਦੀ ਗੱਲ ਕਰਨ ਦੀ ਥਾਂ ਪੰਥ ਦਾ ਦਿਲ ਦੁਖੀ ਕਰਨ ਵਾਲਿਆਂ ਨੂੰ ਜ਼ਿਆਦਾ ਪਲੇਟਫਾਰਮ ਦਿੱਤਾ ਜਾ ਰਿਹਾ। ਖੈਰ, ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਹੈ, ਕੌਮ ਨੂੰ ਸਮੱਤ ਬਖਸ਼ਣ ਤਾਂ ਕਿ ਸਾਡੀ ਕੌਮ ਦਾ ਨਿਸ਼ਾਨਾ ਖਾਲਿਸਤਾਨ ਪੂਰਾ ਹੋਵੇ ਤੇ ਉਹ ਦਿਨ ਆਵੇ ਜਦੋਂ ਸਾਰੀ ਦੁਨੀਆ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਝੂਲਦਾ ਦੇਖੇ। ਤੇ ਸਮਾਪਤੀ ਹੈ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।